Biden won't be the Republic Day chief guest. Scheduled Quad summit in January postponed. Indian official sources have said the Quad summit is proposed to be held later in 2024. The statement does not address the invitation to Biden, but it is highly unlikely. Joe Biden drops out of high-profile India visit after claims of Indian murder plot on US soil. In November, US said it thwarted plot to kill Sikh separatist leader Gurpatwant Singh Pannu on American soil. ਬਾਈਡਨ ਵੱਲੋਂ ਹੁਣ ਤੱਕ ਵੀ ਇਹੀ ਖੁਰ ਕੇ ਕਿਹਾ ਜਾਂਦਾ ਰਿਹਾ ਕਿ ਵੀ ਇਹ ਜਦੋਂ ਅਸੀਂ ਡੈਮੋਕ੍ਰੇਸੀਜ਼ ਅਸੀਂ ਓਲਡ ਡੈਮੋਕ੍ਰੇਸੀ ਹੈ, ਭਾਰਤ ਲਾਰਜੈਸਟ ਡੈਮੋਕ੍ਰੇਸੀ ਹੈ, ਤੇ ਮੋਦੀ ਨੇ ਤਾਂ ਅੱਗੋਂ ਇੱਕ ਸਟੈਪ ਅੱਗੇ ਉਹਨਾਂ ਨੇ ਕਿਹਾ ਜੀ ਓਲਡ ਤੁਸੀਂ ਨਹੀਂ ਹੈਗੇ, ਓਲਡ ਅਸੀਂ ਹੈ, ਅਸੀਂ ਤੁਹਾਡੀ ਮਾਂ ਹੈ। ਉਹਨੇ ਆਪਣੇ ਆਪ ਇੰਡੀਆ ਮਦਰ ਆਫ ਡੈਮੋਕ੍ਰੇਸੀ। ਮਿਸਟਰ ਬਲਿੰਕਨ 3 ਵਾਰ ਚਾਈਨਾ ਗਏ ਇਸ ਪੀਰੀਅਡ, 2 ਵਾਰ ਜਾਂ 3 ਵਾਰ। ਫਿਰ ਸ਼ੀ ਜਿਨਪਿੰਗ ਨੂੰ ਸੱਦਿਆ ਗਿਆ, ਰੈੱਡ ਕਾਰਪੇਟ ਵੈਲਕਮ ਦਿੱਤੀ ਗਈ ਉਹਨਾਂ ਦੇ। ਸੋ ਇਹਨਾਂ ਨੂੰ ਇਹ ਲੱਗਾ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਚਾਈਨਾ ਦੇ ਨਾਲ ਉਹਨਾਂ ਨੇ ਆਪਣੀ ਪਾਲਿਸੀ ਰੀਵਿਜ਼ਿਟ ਕੀਤੀ। ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੀ ਹੀਅਰਿੰਗ ਦੀ ਗੱਲ ਕੀਤੀ ਕਿ ਭਾਈ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਹਾਲਾਂਕਿ ਉਹ ਮੇਨਲੀ ਫੋਕਸ ਉਹਦਾ ਤਾਂ ਰਸ਼ੀਆ, ਚਾਈਨਾ ਔਰ ਈਰਾਨ ਸੀ, ਲੇਕਿਨ ਜਿਵੇਂ ਉਹ ਬਿਲਕੁਲ ਹੀ ਇੰਡੀਆ ਨੂੰ ਹੀ ਟਾਰਗੇਟ ਕਰਨ ਵਾਲੀ ਸਾਬਤ ਹੋਈ। ਹੁਣ ਤੱਕ ਤਾਂ ਅਸੀਂ ਅਮਰੀਕਾ ਦੀ ਧਰਤੀ 'ਤੇ ਜਿਹੜੇ ਡੈਮੋਕ੍ਰੈਟਿਕ ਕੰਟਰੀਜ਼ ਨਹੀਂ ਨੇ, ਰੋਗ ਜਿਨ੍ਹਾਂ ਦੇ ਲਈ ਲਫ਼ਜ਼ ਕਿਹਾ ਜਾਂਦਾ, ਉਹਨਾਂ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ। ਬਟ ਉਹਨਾਂ ਦਾ ਕੀ ਕਰੋਗੇ ਜਿਹੜੇ ਫਰੈਂਡਲੀ ਮੁਲਕ ਹੋਣ ਦਾ ਦਾਅਵਾ ਕਰਦੇ ਆ ਔਰ ਸਾਡੇ ਵਾਲੀਆਂ ਡੈਮੋਕ੍ਰੈਟਿਕ ਵੈਲਿਊਜ਼ ਦਾ ਜਿਹੜਾ ਢਿੰਡੋਰਾ ਪਿੱਟਦੇ ਆ, ਉਹ ਇੱਥੇ ਆ ਕੇ ਇਸ ਕਿਸਮ ਦਾ ਟੈਰਰਿਜ਼ਮ ਕਰਦੇ ਨੇ। ਅਮਰੀਕਾ ਨੇ ਇਸ ਇਸ਼ੂ ਨੂੰ ਜਿਹੜਾ ਉਹਨਾਂ ਦਾ ਅਮਰੀਕਾ ਦੀ ਸੋਇਲ ਦੇ ਉੱਤੇ ਖਾਲਿਸਤਾਨੀ ਲੀਡਰਾਂ ਨੂੰ ਮਾਰਨ ਦਾ ਪਲਾਟ ਜਿਹੜਾ ਉਹਨਾਂ ਨੇ ਦੁਨੀਆ ਦੇ ਸਾਹਮਣੇ ਨੰਗਾ ਕੀਤਾ, ਉਸ ਦੇ ਲਈ ਈਵਨ ਉਹਨਾਂ ਨੇ ਆਪਣੇ ਪੋਲੀਟੀਕਲ ਜਿਹੜੇ ਇੰਟਰਸਟ ਨੇ, ਰਿਸਕ ਨੇ, ਇਹ ਵੀ ਜਿਹੜੇ ਨੇ ਹਾਲ ਦੀ ਘੜੀ ਅਮਰੀਕਾ ਨੇ ਇਸ ਸਾਰੇ ਦੇ ਉੱਤੇ ਗਟਸ ਦਿਖਾਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਾਹ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰਸਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ, ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 12 ਦਸੰਬਰ 2023, 29 ਮੱਘਰ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਨਦੀਪ ਸਿੰਘ ਜੋਰਾਂ ਨੂੰ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਆਪਸੀ ਵੈਰ ਵਿਰੋਧ ਛੱਡਣੇ ਪੈਣੇ ਨੇ ਔਰ ਹਕੂਮਤ ਲਈ ਅਸੀਂ ਇੱਕ ਹਾਂ ਅਤੇ ਇੱਕ ਦੂਜੇ ਨਾਲ ਖਾਰ ਰੱਖਣੀ ਨਾ ਸਿਰਫ ਸਾਡੇ ਲਈ ਘਾਤਕ ਹੈ, ਅਸੀਂ ਹਕੂਮਤ ਦੇ ਹੱਥ ਵਿੱਚ ਵੀ ਇੱਕ ਟੂਲ ਅਸੀਂ ਖੁਦ ਦੇ ਦਿੰਦੇ ਹਾਂ ਅਤੇ ਉਹ ਜਿਹੜਾ ਡਿਵਾਈਡ ਐਂਡ ਰੂਲ ਥੱਲੇ ਪੂਰਾ ਜਿਹੜਾ ਲੱਗ ਜਾਂਦੇ ਨੇ। ਜੇ ਸਾਨੂੰ ਅਜੇ ਵੀ ਸਮਝ ਨਹੀਂ ਆਈ ਤਾਂ ਹੱਥ ਹੀ ਜਿਹੜਾ ਆਪਾਂ ਜਿਸ ਤਰ੍ਹਾਂ ਕਹਿੰਦੇ ਕਿ ਜੇ ਸਾਨੂੰ ਹੁਣ ਵੀ ਸਮਝ ਨਾ ਆਈ ਤਾਂ ਰੱਬ ਹੀ ਰਾਖਾ ਹੈ ਔਰ ਅਸੀਂ ਜਿਹੜੇ ਆਪਾਂ
ਸਾਡੇ ਜਿਹੜੇ ਨਿਮਾਣ ਵੱਲ ਦੀ ਜਿਹੜੀ ਨੂੰ ਜਾਣ ਦਾ ਕਾਰਨ ਵੀ ਬਣ ਸਕਦੇ ਆ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵੀਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਨੇ ਭਾਰਤ ਦੇ ਮੂੰਹ ਤੇ ਇੱਕ ਹੋਰ ਕਰਾਰੀ ਚਪੇੜ ਮਾਰੀ ਹੈ ਔਰ ਭਾਰਤ ਨੇ 26 ਜਨਵਰੀ ਦੇ ਆਪਣੇ ਰਿਪਬਲਿਕ ਡੇ ਮੌਕੇ ਪ੍ਰੈਜ਼ੀਡੈਂਟ ਬਾਈਡਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਸੀ, ਜਿਹੜਾ ਅਮਰੀਕਾ ਨੇ ਮਨਜ਼ੂਰ ਕਰ ਲਿਆ ਸੀ। ਭਾਰਤ ਨੇ ਕੁਆਡ ਦੇਸ਼ਾਂ ਦੀ ਮੀਟਿੰਗ ਵੀ ਜਿਹੜੀ ਹੈ 27 ਜਨਵਰੀ ਨੂੰ ਦਿੱਲੀ ਵਿੱਚ ਰੱਖੀ ਸੀ, ਪਰ ਹੁਣ ਪ੍ਰੈਜ਼ੀਡੈਂਟ ਬਾਈਡਨ ਨੇ ਨਵੀਂ ਦਿੱਲੀ ਆਉਣ ਤੋਂ ਨਾ ਕਰ ਦਿੱਤੀ ਹੈ। ਇਸ ਨਾਲ ਇਉਂ ਜਾਪਦਾ ਹੈ ਕਿ ਕੁਆਡ ਦਾ ਭੋਗ ਵੀ ਜਿਹੜਾ ਉਹ ਪੈਣ ਵਾਲਾ ਹੈ ਔਰ ਸਿੱਖ ਕੌਮ ਨਾਲ ਲਿਆ ਗਿਆ ਪੰਗਾ ਭਾਰਤੀ ਹਾਕਮਾਂ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਹੁਣ ਤਾਂ ਇਹੀ ਕਿਹਾ ਜਾ ਸਕਦਾ ਹੈ ਆਗੇ ਆਗੇ ਦੇਖੋ ਹੋਤਾ ਹੈ ਕਿਆ। ਸੋ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਸੋ ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਲਗਾਤਾਰਤਾ ਨਾਲ TV 84 ਨੂੰ ਪੈਟਰਨਾਈਜ਼ ਕਰਦੇ ਨੇ, ਅੱਛਾ, ਖੁੱਲ੍ਹ ਕੇ ਮਦਦ ਕਰਦੇ ਨੇ ਔਰ ਨੌਜਵਾਨ ਹੋਣ ਦੇ ਨਾਤੇ ਬੇਸ਼ੱਕ ਇਹਨਾਂ ਨੇ 80s ਦਾ ਦੌਰ ਨਹੀਂ ਦੇਖਿਆ ਹੋਇਆ, ਪਰ ਇਹ ਸਾਡੀ ਅੱਜ ਦੀ ਨੌਜਵਾਨੀ ਜਿਹੜੀ ਖਾਸ ਤੌਰ 'ਤੇ ਪੰਥਕ ਪਿਆਰ ਦੇ ਵਿੱਚ ਗੜੁੰਦ ਹੈ, ਉਹਨਾਂ ਨੂੰ ਇਸ ਗੱਲ ਦੀ ਬੜੀ ਸੌਖੀ ਸਮਝ ਹੈ ਕਿ ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈ। ਅਤੇ ਇਹ ਵੀ ਉਹ ਸਮਝਦੇ ਨੇ ਕਿ ਜੇ ਸਾਡਾ ਹਾਊਸ ਡਿਵਾਈਡਡ ਹੋਏਗਾ, ਅਸੀਂ ਵੰਡੇ ਹੋਵਾਂਗੇ, ਹਰ ਕੋਈ ਜਿਵੇਂ ਪੰਜਾਬੀ ਦਾ ਹੈ ਤਾਂ ਰਸਟਿਕ ਫਰੇਜ਼, ਪਰ ਇਹ ਬਿਲਕੁਲ ਠੀਕ ਬਿਆਨਦਾ ਹੈ ਕਿ ਹਰ ਇੱਕ ਨੇ ਧੂੜ 'ਚ ਆਪਣਾ ਆਪਣਾ ਟੱਟੂ ਭਜਾਉਣਾ ਤੇ ਫਿਰ ਉਸ 'ਚੋਂ ਕੁਝ ਹਾਸਲ ਨਹੀਂ ਹੋਣਾ। ਔਰ ਇਸ ਤੋਂ ਵੀ ਬਦਕਿਸਮਤੀ ਜਿਹੜੀ ਉਹਨਾਂ ਦੀ ਮੈਸੇਜ 'ਚੋਂ ਝਲਕਦੀ ਹੈ ਵੱਡੀ, ਜਿਹੜੀ ਸਾਡੇ ਸਾਹਮਣੇ ਹੈ। ਈਵਨ ਇਹਨਾਂ ਅਮਰੀਕਾ ਕੈਨੇਡਾ ਮੁਲਕਾਂ 'ਚ ਬੈਠੇ ਕੁਝ ਜਿਹੜੇ ਟਾਕ ਸ਼ੋਅ ਹੋਸਟ ਨੇ, ਉਹ ਪਤਾ ਨਹੀਂ ਕਿਹਨਾਂ ਕਾਰਨਾਂ ਕਰਕੇ ਉਹਨਾਂ ਦੀਆਂ ਕੀ ਮਜਬੂਰੀਆਂ ਨੇ, ਉਹ ਆਪਣਿਆਂ ਦੀਆਂ ਹੀ ਲੱਤਾਂ ਦੇ ਵਿੱਚ ਜਿਹੜਾ ਉਹ ਡੰਡਾ ਮਾਰਨ 'ਚ ਜ਼ਿਆਦਾ ਸਕੂਨ ਲੈਂਦੇ ਨੇ ਔਰ ਉਹਨਾਂ ਨੂੰ ਬਹੁਤ ਵਾਰ ਇਸ ਦੇ ਬਾਵਜੂਦ ਕਿ ਸਿਆਣੇ ਲੋਕ ਵਰਜਣ ਦੀ ਕੋਸ਼ਿਸ਼ ਵੀ ਕਰਦੇ ਨੇ, ਪਰ ਸ਼ਾਇਦ ਉਹਨਾਂ ਦਾ ਕੀ ਇਸ ਦੇ ਵਿੱਚ ਹੀ ਜਾਂ ਉਹਨਾਂ ਦੀ ਸੋਚ ਉਡਾਰੀ ਇਸ ਤੋਂ ਪਰੇ ਜਾ ਹੀ ਨਹੀਂ ਸਕਦੀ। ਅਸੀਂ ਕਿਉਂਕਿ ਇਹ ਨੀਤੀ ਲਗਭਗ 1991 ਤੋਂ ਜਦੋਂ ਅਸੀਂ ਅਮਰੀਕਾ 'ਚ ਇਸ ਪੰਥਕ ਪਲੇਟਫਾਰਮ ਦੇ ਉੱਤੇ ਆਪਣੀਆਂ ਸੇਵਾਵਾਂ ਫੁੱਲ ਟਾਈਮ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ, ਆਲਮੋਸਟ ਜਿਹੜਾ ਅਸੀਂ 33-34 ਸਾਲ ਦੀ ਗੱਲ ਕਰ ਰਹੇ ਹਾਂ। ਸਾਡਾ ਹਮੇਸ਼ਾ ਹੀ ਇਹ ਯਤਨ ਰਿਹਾ, ਇਹ ਨਹੀਂ ਹੈ ਕਿ ਵੀ ਅੱਜ ਕੋਈ ਇਧਰੋਂ ਸਿਰ ਚੁੱਕਣ ਵਾਲਾ ਹੈ ਜਾਂ ਉਧਰੋਂ ਚੁੱਕਣ ਵਾਲਾ ਹੈ। ਹੁਣ ਤਾਂ ਬਹੁਤ ਲਿਮਿਟਡ ਜੇ ਰੋਲ ਵਾਲੇ ਲੋਕ ਰਹਿ ਗਏ। ਉਸ ਜ਼ਮਾਨੇ 'ਚ ਉਹ ਪੀਰੀਅਡ ਸੀ ਜਦੋਂ ਕਿ ਜੁਝਾਰੂ ਲਹਿਰ ਸਿਖਰ 'ਤੇ ਸੀ। ਜੇ ਪੰਥਕ ਕਮੇਟੀ ਜਾਂ 4 ਜੁਝਾਰੂ ਜਥੇਬੰਦੀਆਂ ਜਿਨ੍ਹਾਂ ਦੀ ਨੁਮਾਇੰਦਗੀ ਜਾਂ ਐਜ਼ ਏ ਸਪੋਕਸਪਰਸਨ ਉਹਨਾਂ ਦੀ ਆਵਾਜ਼ ਨੂੰ ਸਿਆਸੀ ਈਡੀਐਮ ਦੇਣਾ, ਇਹ ਸੇਵਾ ਸਾਨੂੰ ਮਿਲੀ ਸੀ। ਤੇ ਇੱਥੇ 84 ਤੋਂ ਲੈ ਕੇ ਐਕਟਿਵ ਲੋਕ ਸਨ ਜਿਨ੍ਹਾਂ ਦੇ ਅੰਦਰ ਇੱਕ ਈਰਖਾ ਭਾਵ ਵੀ ਸੀ, ਕਿਤੇ ਨਾ ਕਿਤੇ ਜਿਹੜਾ ਆਪਸੀ ਕੁਛ ਹੀ ਚੱਲ ਰਿਹਾ ਹੁੰਦਾ ਹੈ। ਅਸੀਂ ਆਪਣੇ ਪਰਿਵਾਰਾਂ 'ਚ ਵੀ ਦੇਖਦੇ ਹਾਂ, ਵਿਆਹ ਸ਼ਾਦੀਆਂ ਮੌਕੇ ਵੀ ਕਦੇ ਫੁੱਫੜ ਨੂੰ ਮਨਾਉਣਾ, ਕਦੇ ਜੀਜੇ ਨੂੰ ਮਨਾਉਣਾ, ਇਹ ਦੋ ਰਿਸ਼ਤੇ ਸਭ ਤੋਂ ਔਖੇ ਹੁੰਦੇ ਨੇ। ਤੇ ਕਈ ਵਾਰੀ ਮਨ ਬਣਾ ਕੇ ਸਭ ਕੁਝ ਠੀਕ ਠਾਕ ਹੋ ਜਾਏ, ਫਿਰ ਵੀ ਤੁਹਾਨੂੰ ਐਂਡ ਦੇ ਵਿੱਚ ਸ਼ਿਕਾਇਤ ਕਰਨ ਵਾਲੇ ਮਿਲ ਜਾਣਗੇ ਕਿ ਫਲਾਂ ਚੀਜ਼ ਉਹਨੂੰ ਨਹੀਂ ਮਿਲੀ ਜਾਂ ਉਹਨੂੰ ਚੰਗੇ ਘਰ 'ਚ ਰੱਖਿਆ ਗਿਆ ਤੇ ਉਹਨੂੰ ਜਿਹੜਾ ਉਹ ਉੱਥੇ ਬਾਥਰੂਮ ਚੱਜਦਾ ਨਹੀਂ ਸੀ। ਸੋ ਇਹ ਤਾਂ ਸਮਝ ਆ ਸਕਦਾ ਹੈ ਇਸ ਲੈਵਲ ਤੱਕ। ਪਰ ਜਿਹੜੇ ਲੋਕ ਪਬਲਿਕ ਪਲੇਟਫਾਰਮ ਦੇ ਉੱਤੇ ਜਾ ਕੇ ਜਿਹੜਾ ਉਹ ਜੋ ਮਨ 'ਚ ਆਉਂਦਾ ਹੈ ਉਸ ਕਿਸਮ ਦੇ ਜਿਹੜੇ ਨੇ ਉਹ ਮਾਰਦੇ ਨੇ ਡਾਇਲੋਗ, ਤੇ ਕਈ ਵਾਰ ਜਿਹੜੇ ਫਿਰ ਸਿੰਸੀਅਰ ਨੌਜਵਾਨ ਨੇ ਉਹਨਾਂ ਨੂੰ ਦੁੱਖ ਵੀ ਹੁੰਦਾ। ਔਰ ਸਾਨੂੰ ਇਹ ਪਿਛਲੇ ਕਈ ਦਿਨਾਂ ਤੋਂ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਸ਼ਿਕਾਇਤਾਂ ਵੀ ਮਿਲ ਰਹੀਆਂ ਨੇ ਔਰ ਅਸੀਂ ਇਸ ਦਾ ਪਹਿਲਾਂ ਵੀ ਇੰਨਾ ਕਿ ਨੋਟਿਸ ਲਿਆ ਸੀ ਕਿ ਭਾਈ ਇਹ ਜਿਹੜੇ ਨੇ ਇਹਨਾਂ ਵਿਚਾਰਿਆਂ ਨੂੰ ਆਪ ਨੂੰ ਵੀ ਨਹੀਂ ਪਤਾ ਕਿ ਭਾਈ ਇਹ ਕੀ ਕਰ ਰਹੇ ਨੇ। ਔਰ ਇਹੀ ਸਾਡਾ ਹੁਣ ਵੀ ਬੇਸ਼ੱਕ ਵੀਰ ਸਿਮਰਨਦੀਪ ਸਿੰਘ ਵੱਡੇ ਕੰਟੈਕਸਟ ਵੀ ਗੱਲ ਕਰਦੇ ਨੇ, ਪਰ ਮੈਂ ਸਮਝਦਾ ਵੀ ਜਦੋਂ ਤੁਸੀਂ ਇਵਨ ਡੇ ਟੂ ਡੇ 'ਚ ਵੀ ਇਹ ਦੇਖ ਰਹੇ ਹੁੰਦੇ ਹੋ ਫਿਰ ਇਹੀ ਕਹਿਣਾ ਬਣਦਾ ਹੁੰਦਾ ਹੈ ਕਿ ਭਾਈ ਜਿੱਤ ਲਾਏ ਤਿਤ ਲਗੈ ਹਰ ਨਾਥ, ਨਾਨਕ ਇਨ ਕੇ ਕਛੂ ਨਾ ਹਾਥ। ਹੁਣ ਜਿਹੜੇ
ਜਿਨ੍ਹਾਂ ਨੂੰ ਇਹ ਨਜ਼ਰ ਆਉਂਦੇ ਆ ਵੀ ਇਹ ਨਹੀਂ ਹੈ ਵੀ ਅਸੀਂ ਉਹਨਾਂ ਦੀ ਡੈਡੀਕੇਸ਼ਨ ਦੇ ਉੱਤੇ ਜਾਂ ਉਹਨਾਂ ਦੇ ਪੋਟੈਂਸ਼ੀਅਲ ਦੇ ਉੱਤੇ ਕੋਈ ਸਵਾਲ ਕਰਦੇ ਆ, ਉਹ ਵੀ ਇੱਕ ਡੈਡੀਕੇਟਿਡ ਅੰਦਾਜ਼ ਦੇ ਵਿੱਚ ਆਪਣੇ ਆਪ ਨੂੰ ਇਸ ਪਾਸੇ ਸਮਰਪਿਤ ਕਰਕੇ ਲੱਗੇ ਹੋਏ ਨੇ। ਲੇਕਿਨ ਕਿਉਂ ਇਹ ਹਾਲਾਂ ਇੰਨਾ ਕੰਮ ਹੋਣ ਵਾਲਾ ਆ, ਹੁਣ ਪਿਛਲੇ ਦਿਨਾਂ ਦੇ ਵਿੱਚ 3 ਸਟੇਟਾਂ ਦੇ ਚੀਫ ਮਿਨਿਸਟਰ ਜਿਹੜੇ ਬੀਜੇਪੀ ਨੇ ਚੁਣੇ, ਰਾਜਸਥਾਨ ਦਾ ਵੀ ਔਰ ਮੱਧ ਪ੍ਰਦੇਸ਼ ਦਾ ਵੀ ਔਰ ਛੱਤੀਸਗੜ੍ਹ ਦਾ ਵੀ, ਉਹ ਲੋਕ ਜਿਨ੍ਹਾਂ ਦਾ ਕਿਸੇ ਨੇ ਨਾਮ ਵੀ ਨਹੀਂ ਸੁਣਿਆ ਹੋਇਆ ਸੀ, ਫਸਟ ਟਾਈਮ ਐਮਐਲਏ। ਲੇਕਿਨ ਜਦੋਂ ਇਹ ਆਇਆ ਕਿ ਭਾਈ ਇਹ ਬੇਸ਼ੱਕ ਫਸਟ ਟਾਈਮ ਐਮਐਲਏ ਜਾਂ ਸਿਆਸਤ 'ਚ ਉਹਨਾਂ ਦਾ ਨਾਂ ਨਹੀਂ ਹੈ, ਲੇਕਿਨ ਉਹਨਾਂ ਨੇ ਸੰਗਠਨ ਦੇ ਲਈ, ਸੰਗਠਨ ਉਹਨਾਂ ਦਾ ਆਰਐਸਐਸ ਹੈ, ਉਹਦੇ ਲਈ ਕੰਮ ਕੀਤਾ ਹੋਇਆ ਵੀ ਉਹ ਗ੍ਰਾਸ ਰੂਟ ਲੈਵਲ ਤੋਂ ਉਹ ਲੋਕ ਜੁੜੇ ਹੋਏ ਨੇ ਔਰ ਜਿਹੜੇ ਨਾਗਪੁਰ ਵਾਲੇ ਨੇ ਉਹ ਉਹਨਾਂ ਦੇ ਉੱਤੇ ਟਰਸਟ ਕਰਦੇ ਨੇ। ਹੁਣ ਮੈਂ ਇਹ ਇਸ ਲਈ ਕਹਿਣਾ ਚਾਹੁੰਦਾ ਕਿ ਜਿਸ ਆਰਐਸਐਸ ਦੇ ਨਾਲ ਜਾਂ ਜਿਨ੍ਹਾਂ ਦੇ ਕੋਲ ਹਕੂਮਤ ਵੀ ਹੈ, ਦੁਨੀਆ ਭਰ 'ਚ ਸਭ ਤੋਂ ਵੱਡੀ ਮੈਂਬਰਸ਼ਿਪ ਉਹਨਾਂ ਦੇ ਕੋਲ ਹੈ, ਅੰਨਾ ਪੈਸਾ ਉਹਨਾਂ ਕੋਲ ਹੈ ਔਰ ਹਿੰਦੂ ਤੋਂ ਵੀ ਨਫ਼ਰਤ ਹੈ, ਜਿਨ੍ਹਾਂ ਦੇ ਨਾਲ ਸਾਡੀ ਟੱਕਰ ਹੈ। ਮੈਂ ਜੇ ਅਸੀਂ ਇਸ ਗੱਲ ਦੇ ਵਿੱਚ ਹੀ ਬਹੁਤ ਖੁਸ਼ ਹੋ ਜਾਈਏ ਕਿ ਜੀ ਜੋ ਕੁਛ ਚਾਰ 'ਚ ਫਿਰ ਇਹ ਚੱਲ ਰਿਹਾ ਹੁਣ, ਜਿਹੜਾ ਇਹ ਤਬਦੀਲੀ ਹੋ ਜਾਏਗੀ ਜਾਂ ਉਹ ਹੋਏਗੀ, ਇਹ ਸਾਨੂੰ ਲੌਂਗ ਟਰਮ ਦੇਖਣਾ ਪਏਗਾ ਕਿ ਭਾਈ ਸਾਡੀ ਟੱਕਰ ਕਿਹਨਾਂ ਨਾਲ ਹੈ। ਤੇ ਜਿਨ੍ਹਾਂ ਦੇ ਨਾਲ ਟੱਕਰ ਹੈ, ਜਿਸ ਅਸੀਂ ਆਰਐਸਐਸ ਜਾਂ ਸੰਗਠਨ ਦੀ ਗੱਲ ਕਰਦੇ ਹਾਂ, ਅੱਛਾ, ਉਹਨਾਂ ਦੇ ਕੋਲ ਹਜ਼ਾਰਾਂ ਉਹ ਬੰਦੇ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਏ, ਜਿਹੜੇ ਬਚਪਨ ਦੇ ਵਿੱਚ ਹੀ ਜਿਨ੍ਹਾਂ ਨੇ ਆਪਣਾ ਆਪਾ ਸੰਘ ਨੂੰ ਸਮਰਪਿਤ ਕਰ ਦਿੱਤਾ ਹੈ ਕਿ ਜੀ ਅਸੀਂ ਜਿਹੜਾ ਹੈ ਉਹ ਭਾਰਤ ਮਾਤਾ ਦੀ ਸੇਵਾ ਜਿਹੜੀ ਉਹਨਾਂ ਦੀ ਆਪਣੀ ਹਿੰਦੂਤਵਾ ਆਈਡੀਓਲੋਜੀ ਥੱਲੇ ਹੈ ਉਹਨਾਂ ਦੇ ਲਈ ਕਰਨਾ। ਐਵੇਂ ਨਹੀਂ ਜੇ ਨਾਰਥ ਈਸਟ ਦੀਆਂ 7 ਸਟੇਟਾਂ ਦੇ ਵਿੱਚ ਉਹਨਾਂ ਨੇ ਜਾ ਕੇ ਆਪਣਾ ਜਿਹੜੀ ਹੈ ਥਾਂ ਹੀ ਨਹੀਂ ਬਣਾਈ, ਉਹਨਾਂ ਦੀਆਂ ਹਕੂਮਤਾਂ 'ਚ ਵੜ ਗਏ ਨੇ, ਤੇ ਉਹਨਾਂ ਨੇ ਵੀ ਇਹ ਦੇਖਿਆ, ਉਹਨਾਂ ਨੇ ਉਸ ਮਾਡਲ ਨੂੰ ਫੋਲੋ ਕੀਤਾ ਕਿ ਕ੍ਰਿਸਚੀਅਨਿਟੀ, ਜੇ ਅਸੀਂ ਇਹ ਕਹਿੰਦੇ ਹਾਂ ਜੀ ਨਾਗਾਲੈਂਡ ਜਾਂ ਮਨੀਪੁਰ ਜਾਂ ਮਿਜ਼ੋਰਮ ਜਾਂ ਉਹਨਾਂ ਦੀਆਂ ਕੁਛ ਹੋਰ ਮੇਘਾਲਿਆ, ਉਹਨਾਂ ਦੇ ਵਿੱਚ ਕ੍ਰਿਸਚਨ ਪਾਪੂਲੇਸ਼ਨ ਬੜੀ ਹੈ ਜਾਂ ਈਸਾਈ, ਉਹਦੇ ਥੱਲੇ ਤੁਹਾਨੂੰ 200 ਸਾਲ ਪਿੱਛੇ ਜਾਣਾ ਪਏਗਾ ਕਿ ਕਿਵੇਂ ਕ੍ਰਿਸਚੀਅਨ ਨਨਸ ਨੇ ਜਾ ਕੇ ਉੱਥੇ ਲੋਕਾਂ ਦੀ ਸੇਵਾ, ਐਜੂਕੇਸ਼ਨ, ਹਸਪੀਟਲ, ਦੂਜਾ ਇਕੱਲਾ ਇਹ ਨਹੀਂ ਜੀ ਉਹਨਾਂ ਕੋਲ ਬੜਾ ਪੈਸਾ, ਉਹ ਪੈਸੇ ਵੰਡਦੇ ਨੇ, ਪੈਸਾ ਸਿੱਖਾਂ ਕੋਲ ਕਿਹੜਾ ਘੱਟ ਹੈ। ਲੇਕਿਨ ਸਾਡੇ ਇੱਕ ਵੱਡੇ ਤਬਕੇ ਦੀ ਕਿਉਂਕਿ ਦਿਲਚਸਪੀ ਨਹੀਂ ਹੈ, ਜੇ ਅੱਜ ਅਸੀਂ ਦੇਖਦੇ ਹਾਂ ਕਿ ਮਾਝੇ ਦੇ ਇੱਕ ਵੱਡੇ ਹਿੱਸੇ 'ਚ ਖਾਸ ਤੌਰ 'ਤੇ ਜਿੱਥੇ ਦਲਿਤ ਭਾਈਚਾਰਾ ਹੈ ਔਰ ਜਿਨ੍ਹਾਂ ਨੂੰ ਮਜ਼ਹਬੀ ਸਿੱਖ ਕਹਿੰਦੇ ਸੀ, ਉਹਨਾਂ ਦਾ ਇੱਕ ਪਾਵਰਫੁਲ ਸੈਗਮੈਂਟ ਜਿਹੜਾ ਉਹ ਕ੍ਰਿਸਚੀਅਨਿਟੀ ਵੱਲ ਜਾ ਰਿਹਾ ਔਰ ਲਗਾਤਾਰਤਾ ਨਾਲ ਉਹਨਾਂ ਦੇ ਚਰਚ ਉਹਨਾਂ ਏਰੀਆ 'ਚ ਬਣੇ ਨੇ। ਤਾਂ ਉਹਦੇ 'ਚ ਵੀ ਸਾਨੂੰ ਇਹੀ ਦੇਖਣਾ ਪਏਗਾ ਕਿ ਸਿਰਫ ਉਹਨਾਂ ਨੂੰ ਬੁਰਾ ਭਲਾ ਕਹਿਣ 'ਚ ਜਾਂ ਕੋਈ ਹੋਰ ਕਰਨ ਨਾਲੋਂ ਕਿ ਉਹਨਾਂ ਨੇ ਉਹਨਾਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਜਿਹੜੀ ਆ ਉਹ ਪਛਾਣ ਕੀਤੀ, ਉਹਨਾਂ ਨੂੰ ਕੀ ਚਾਹੀਦਾ ਤੇ ਜਿਨ੍ਹਾਂ ਦੇ ਲਈ ਧਰਮ ਜਾਂ ਅੱਗੇ ਉਹ ਅੱਗੇ ਕੀ ਮਿਲਣਾ ਹੈ ਜਾਂ ਉਹ ਤਾਂ ਬਾਅਦ ਦੀ ਗੱਲ ਹੈ, ਤੇ ਜਿਨ੍ਹਾਂ ਨੂੰ ਇਹ ਨਜ਼ਰ ਆ ਰਿਹਾ ਹੋਏ ਕਿ ਭਾਈ ਉਹਨਾਂ ਦੇ ਬੱਚਿਆਂ ਨੂੰ ਤਾਲੀਮ, ਉਹਨਾਂ ਦੇ ਲਈ ਇਲਾਜ, ਉਹਨਾਂ ਦੀ ਆਰਥਿਕ ਮਦਦ ਹੋ ਰਹੀ ਹੈ, ਤਾਂ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਰੱਬ ਇਹਨਾਂ ਦਾ ਹੀ ਅਡਾਪਟ ਕਰ ਲਓ, ਕੀ ਫਰਕ ਪੈਂਦਾ, ਘੱਟੋ ਘੱਟ ਸਾਡੀ ਜ਼ਿੰਦਗੀ ਦੇ ਵਿੱਚ ਕੁਛ ਤਾਂ ਸੁਧਾਰ ਹੋਏਗਾ। ਸੋ ਇਹ ਔਰ ਇਸੇ ਚੋਂ ਹੀ ਅਸੀਂ ਦੇਖਦੇ ਹਾਂ ਵੀ ਦੁਨੀਆ 'ਚ ਜੇ ਕ੍ਰਿਸਚੀਅਨਿਟੀ ਦਾ ਵਧਿਆ ਪ੍ਰਭਾਵ ਹੈ, ਉਹਦੇ 'ਚ ਵੱਡਾ ਹਿੱਸਾ ਉਹ ਲੋਕ ਸੇਵਾ ਦਾ ਹੈ ਔਰ ਉਹਦੇ 'ਚ ਔਰ ਉਹਨਾਂ ਦਾ ਤੁਸੀਂ ਦੇਖਣਾ ਹੋਏ ਤੁਹਾਨੂੰ ਹਜ਼ਾਰਾਂ ਦੀ ਗਿਣਤੀ 'ਚੋਂ ਨਨਸ ਜਾਂ ਉਹ ਉਹਨਾਂ ਦੇ ਹੋਣਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਜੀਸਸ ਦੇ ਨਾਂ ਕੀਤੀ ਹੋਈ ਹੈ। ਇਕੱਲਾ ਇਹੀ ਨਹੀਂ ਹੈ ਕਿ ਬਈ ਉਹਨਾਂ ਨੇ ਸਿਰਫ ਜਿਹੜਾ ਉਹ ਪੈਸਾ ਉਹਨਾਂ ਦੇ ਕੋਲ ਹੈ ਤੇ ਜੀ ਪੈਸੇ ਨਾਲ ਉਹ ਈਸਾਈ ਬਣਾ ਰਹੇ ਨੇ। ਸੋ ਆਰਐਸਐਸ ਨੇ ਜੇ 100 ਸਾਲ ਦੇ ਵਿੱਚ ਉਹ ਮੁਕਾਮ ਹਾਸਲ ਕੀਤਾ ਕਿ ਕਿੱਥੇ ਬਿਲਕੁਲ ਅਨਨੋਨ ਇਹ ਆਰਗੇਨਾਈਜੇਸ਼ਨ ਜਿਹਦਾ ਕੋਈ ਅੰਗਰੇਜ਼ਾਂ ਨੂੰ ਕੱਢਣ ਵਾਲੇ 'ਚ ਵੀ ਕੋਈ ਰੋਲ ਨਹੀਂ ਹੈ, ਬਿਲਕੁਲ ਆਈਸੋਲੇਟਡ ਜਾਂ ਵਿਦਿਨ ਹਿੰਦੂ ਸੁਸਾਇਟੀ ਵੀ ਉਹਨਾਂ ਦੀ ਕੋਈ ਪਹੁੰਚ ਪੁੱਛਗਿੱਛ ਨਹੀਂ ਸੀ, ਉਹਨਾਂ ਨੇ ਕਿਵੇਂ ਹਿਟਲਰ ਜਾਂ ਮੁਸੋਲਿਨੀ ਉਸ ਮਾਡਲ ਦੇ ਉੱਤੇ ਉਸ ਤਰਜ਼ ਦਾ ਜਿਹੜਾ ਇਹ ਸੰਗਠਨ ਬਣਾਇਆ ਔਰ 100 ਸਾਲ ਦੇ ਵਿੱਚ ਅੱਜ ਪੋਲੀਟੀਕਲ ਪਾਵਰ ਉਹਨਾਂ ਦੇ ਕੋਲ ਹੈ ਪਿਛਲੇ 9 ਸਾਲ ਤੋਂ, ਤੇ ਜਿੰਨੀ ਗ੍ਰਿਪ ਉਹਨਾਂ ਦੀ ਬਣ ਗਈ ਹੈ, ਕੱਲਾ ਇਹੀ ਨਹੀਂ ਵੀ ਉਹਨਾਂ ਦੀ ਗ੍ਰਿਪ ਹੈ, ਉਹਨਾਂ ਦੀ ਆਈਡੀਓਲੋਜੀ ਦੀ ਗ੍ਰਿਪ ਹੈ। ਈਵਨ ਕਾਂਗਰਸ ਵੀ ਆ ਜਾਏ, ਜੇ ਹੁਣ ਇਹਨਾਂ 3 ਸਟੇਟਾਂ ਦੇ ਵਿੱਚ ਕਾਂਗਰਸ ਹਾਰੀ ਹੈ ਤੇ ਕਾਂਗਰਸ ਨੇ ਵੀ ਹਿੰਦੂਤਵਾ ਦਾ ਹੀ ਕਾਰਡ ਪਲੇ ਕੀਤਾ, ਪਰ ਲੋਕਾਂ ਨੂੰ ਇਹ ਲੱਗਦਾ ਕਿ ਭਾਈ ਜੇ ਪਾਵਰਫੁਲ ਅਸਲੀ ਹਿੰਦੂਤਵਾ ਵਾਲੇ ਇੱਥੇ ਬੈਠੇ ਨੇ ਤਾਂ ਅਸੀਂ ਨੰਬਰ 2 ਹਿੰਦੂਤਵਾ ਤੋਂ ਕੀ ਲੈਣਾ। ਪਰ 100 ਸਾਲ 'ਚ ਇੱਥੇ ਪਹੁੰਚਣ ਦੇ ਲਈ ਤੁਸੀਂ ਉਹ ਦੇਖੋਗੇ ਕਿ ਉਹਦੇ ਪਿੱਛੇ ਕਿੰਨਾ ਵੱਡਾ ਯੋਗਦਾਨ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦਿੱਤੀਆਂ ਨੇ। ਇਸ ਲਈ ਆਰਐਸਐਸ ਦੇ ਵਿੱਚ
ਹਮੇਸ਼ਾ ਜਿਹੜਾ ਗਰਾਊਂਡ ਲੈਵਲ ਤੇ ਕੰਮ ਕਰਨ ਵਾਲਾ ਹੈ ਉਹਨੂੰ ਉਹ ਜਿੱਥੇ ਮਰਜ਼ੀ ਤਖਤ ਦੇ ਦਿੰਦੇ ਨੇ। ਉਹਨਾਂ ਨੂੰ ਇਹ ਮਨੋਹਰ ਲਾਲ ਖੱਟੜ, ਹੁਣ ਉਹਨੂੰ ਹਰਿਆਣੇ 'ਚ ਕੌਣ ਜਾਣਦਾ ਸੀ? ਕਦੇ ਕੋਈ ਸੋਚ ਸਕਦਾ ਸੀ ਕਿ ਜਾਟ ਮੈਜੋਰਿਟੀ ਸਟੇਟ ਦੇ ਵਿੱਚ ਇੱਕ ਮਾਈਗ੍ਰੈਂਟ ਮੁਲਤਾਨ ਤੋਂ ਆਇਆ ਹੋਇਆ ਬਾਣੀਆ ਜਿਹੜਾ ਹੈ ਖੱਟੜ, ਉਹ ਚੀਫ ਮਿਨਿਸਟਰ ਹੋਏਗਾ? ਇਹੀ ਰਾਜਸਥਾਨ ਦੇ ਵਿੱਚ ਪਤਾ ਨਹੀਂ ਕਿਹੜਾ ਸ਼ਰਮਾ ਬਣਾਇਆ, ਰਾਜਪੂਤਾਂ ਦੀ ਸਟੇਟ ਹੈ। ਸ਼ਿਵਰਾਜ ਚੌਹਾਨ ਜਿਹੜਾ ਮੱਧ ਪ੍ਰਦੇਸ਼ ਦੇ ਰਾਜਪੂਤਾਂ, ਸੋ ਇੱਕ ਪਾਸੇ ਤਾਂ ਉਹਨਾਂ ਦੀ ਇਹ ਗੇਮ ਹੈ ਵੀ ਉਹਨਾਂ ਨੇ ਕਿਵੇਂ ਜਾਟਾਂ ਨੂੰ ਡਿਸਪੋਜ਼ੈਸ ਕੀਤਾ, ਸਿੱਖਾਂ ਨੂੰ ਤਾਂ ਲਈ ਤਾਂ ਉਹਨਾਂ ਦੀ ਟੋਟਲ ਵਾਰ ਚੱਲ ਹੀ ਰਹੀ ਹੈ। ਉਹਨਾਂ ਨੇ ਹੁਣ ਰਾਜਪੂਤਾਂ ਨੂੰ ਵੀ ਡਿਸਪੋਜ਼ੈਸ ਕਰਤਾ। ਰਾਜਸਥਾਨ ਔਰ ਮੱਧ ਪ੍ਰਦੇਸ਼ ਜਿਹਨਾਂ ਦੋਨਾਂ ਸਟੇਟਾਂ ਦੇ ਚੀਫ ਮਿਨਿਸਟਰ ਉਹਨਾਂ 'ਚੋਂ ਹੀ ਹੁੰਦਾ, ਕਿਉਂਕਿ ਸਾਈਜ਼ੇਬਲ ਪਾਪੂਲੇਸ਼ਨ ਹੈ ਉੱਥੇ ਉਹਨਾਂ ਨੇ, ਪਰ ਕਿਸੇ ਨੇ ਕੋਈ ਚੀਂਪੀ ਨਹੀਂ ਕੀਤੀ ਹੈ ਔਰ ਬਿਲਕੁਲ ਉਸ ਡਿਸਪਲਿਨ ਦੇ ਥੱਲੇ। ਹੁਣ ਇੱਕ ਪਾਸੇ ਉਹ ਮਾਡਲ ਹੈ, ਦੂਸਰੇ ਪਾਸੇ ਅਸੀਂ ਆਪਣਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਮਾਡਲ ਦੇਖ ਲਈਏ, ਉਹਨੂੰ ਵੀ 100 ਸਾਲ ਹੋ ਗਏ ਨੇ। ਉਹੀ 1920 ਜਿਨ੍ਹਾਂ ਦੀ ਕਿੰਨੀ ਰੈਵੋਲੂਸ਼ਨਰੀ ਹਿਸਟਰੀ ਹੈ, ਕਿੰਨੀਆਂ ਕੁਰਬਾਨੀਆਂ ਗੁਰਦੁਆਰਾ ਸੁਧਾਰ ਲਹਿਰ ਤੋਂ ਅੰਗਰੇਜ਼ਾਂ ਨੂੰ ਕੱਢਣ ਲਈ 47 ਤੋਂ ਬਾਅਦ ਵੀ, ਤੇ ਅੱਜ ਉਹ ਕਿੱਥੇ ਖੜੇ ਨੇ, ਕੀ ਹਾਲ ਹੈ ਕਿ ਤਰਲੇ ਕਰ ਰਹੇ ਨੇ ਜੀ ਹੋਮ ਮਿਨਿਸਟਰ ਨਾਲ ਜਾਂ ਗਵਰਨਰ ਨਾਲ ਮਿਲਣ। ਈਵਨ DC ਅੰਮ੍ਰਿਤਸਰ ਦਾ ਜਿਹੜਾ ਇਹਨਾਂ ਦੇ ਡੈਲੀਗੇਸ਼ਨ ਨੂੰ ਮਿਲਣ ਨੂੰ ਟਾਈਮ ਨਹੀਂ ਦਿੰਦਾ। ਔਰ ਇਹਨੂੰ ਸਾਨੂੰ ਸਮਝਣਾ ਹੋਏਗਾ ਕਿ ਜੇ ਅਸੀਂ ਖਾਲਿਸਤਾਨੀ ਧਿਰਾਂ ਨੇ ਵੀ ਇਹੀ ਕੁਛ ਕਰਨਾ ਕਿ ਬਈ ਅਸੀਂ ਜਿਹੜਾ ਹੋਰ ਸਾਡੇ ਕੋਲ ਕੁਛ ਨਹੀਂ ਬਚਿਆ, ਸ਼ਾਮ ਨੂੰ ਬਹਿ ਕੇ ਅਸੀਂ ਇੱਕ ਦੂਜੇ ਦੀ ਜਿਹੜੀ ਹੈ ਉਹ ਪੱਗ ਛਾਲਣੀ ਹੈ, ਤਾਂ ਫਿਰ ਠੀਕ ਹੈ। ਉਹ ਜਿਹੋ ਜਿਹੇ ਪਹਿਲਾਂ ਵਾਲਿਆਂ ਨੂੰ ਅਸੀਂ ਦੋਸ਼ ਦਿੰਦੇ ਆਏ ਹਾਂ 47 ਦੌਰ ਦੀ ਲੀਡਰਸ਼ਿਪ ਨੂੰ ਕਿ ਜੀ ਉਹਨਾਂ ਤੋਂ ਕੁਛ ਨਹੀਂ ਸਰਿਆ, ਕੁਛ ਨਹੀਂ ਬਣਿਆ, ਇਹੀ ਹਾਲ ਸਾਡਾ ਵੀ ਹੋਏਗਾ। ਸੋ ਅਸੀਂ ਵੀਰ ਸਿਮਰਨਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਲਿਖਿਆ ਇਸ਼ੂ ਵੀ ਇਸ ਕਿਸਮ ਦਾ ਸੀ, ਕਿਉਂਕਿ ਉਹਨਾਂ ਨੇ ਕਿਹਾ ਵੀ ਜੇ ਸਾਡਾ ਡਿਵਾਈਡਡ ਹਾਊਸ ਹੋਏਗਾ ਤੇ ਫਿਰ ਜਿਹੜਾ ਉਹ ਸਾਰੇ ਹੀ ਉਸ ਸਾਰੇ ਵਹਿਣ ਦੇ ਵਿੱਚ ਰੁੜੇ ਜਾਵਾਂਗੇ, ਜਿਵੇਂ ਜਿਹੋ ਜਿਹਾ ਅੱਗੇ ਆ ਉਸ ਤੋਂ ਵੀ ਅਸੀਂ ਬਦਤਰ ਹਾਲਤ ਦੇ ਵਿੱਚ ਹੋਵਾਂਗੇ। ਹੁਣ ਗੱਲ ਅਸੀਂ ਪਿਛਲੇ ਕੁਝ ਹਫ਼ਤੇ ਪਹਿਲਾਂ ਦੇ ਪ੍ਰੋਗਰਾਮ 'ਚ ਜਦੋਂ ਇਹ ਸਾਰਾ ਜੋ ਰੋਲ ਭਾਰਤ ਦਾ ਟ੍ਰਾਂਸਨੈਸ਼ਨਲ ਕਿਲਿੰਗ ਦੇ ਥੱਲੇ ਆਇਆ ਕਿ ਉਹਨਾਂ ਨੇ ਕਿਵੇਂ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਔਰ ਫਿਰ ਬਾਅਦ 'ਚ ਅਮਰੀਕਾ 'ਚ ਖਾਸ ਤੌਰ 'ਤੇ ਜਦੋਂ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਕੀਤੀ ਗਈ 15 ਸਫ਼ਿਆਂ ਦੀ ਕਿ ਕਿਵੇਂ ਭਾਰਤੀ ਏਜੰਸੀਆਂ ਨੇ ਉਹਨਾਂ ਦੇ ਕੋ ਕੰਸਪੀਰੇਟਰ 1 ਨੇ ਕਿਵੇਂ ਜਿਹੜਾ ਉਹ ਉਸ ਗੁਪਤੇ ਨੂੰ ਜਿਹੜਾ ਉਹ ਇਸਤੇਮਾਲ ਕੀਤਾ, ਕੀ ਉਹਨਾਂ ਦਾ ਏਜੰਡਾ ਸੀ, ਉਹਦੇ 'ਚ ਕੀ ਰੋਲ ਰਿਹਾ, ਕਿਵੇਂ ਜਿਹੜਾ ਉਹ $1 ਲੱਖ ਚੋਂ 15,000 ਜਿਹੜਾ ਉਹ ਕੈਸ਼ ਪੇ ਵੀ ਕੀਤਾ ਗਿਆ ਸਬੂਤਾਂ ਸਹਿਤ। ਤੇ ਉਦੋਂ ਤੋਂ ਹੀ ਔਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਬਈ ਰਿਪੀਟਡ ਵਿਜ਼ਿਟਸ ਜਿਹੜੀਆਂ ਨੇ ਉਹ ਜਿੱਥੇ ਅਮਰੀਕਾ ਨੇ ਡਿਪਲੋਮੈਟਿਕਲੀ ਅੰਦਰ ਵੜ ਕੇ ਵੀ ਵਾਇਆ ਕੈਨੇਡਾ ਪਹਿਲਾਂ ਉਹਨਾਂ ਨੂੰ ਸਮਝਾਇਆ ਸੀ, ਫਿਰ ਉਹਨਾਂ ਨੇ ਪਬਲਿਕਲੀ ਉਹਨਾਂ ਦਾ ਸੈਕਟਰੀ ਆਫ ਸਟੇਟ ਹੋਏ, ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਕੌਂਸਲ ਹੋਏ, ਵਾਈਟ ਹਾਊਸ ਹੋਏ, ਉਹਨਾਂ ਦਾ ਜੈਕ ਸਲਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਏ, ਜਾਂ ਬਾਅਦ ਦੇ ਵਿੱਚ ਜਦੋਂ ਅੱਜ ਅਸੀਂ ਗੱਲ ਕਰ ਰਹੇ ਤੇ ਈਵਨ FBI ਔਰ ਉਸ ਤੋਂ ਪਹਿਲਾਂ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ 2 ਹਫ਼ਤੇ ਪਹਿਲਾਂ ਦਿੱਲੀ 'ਚ ਸੀ ਔਰ 11 ਤਰੀਕ ਨੂੰ ਬੀਤੇ ਕੱਲ੍ਹ FBI ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਦੀ ਮੁਲਾਕਾਤ ਜਿਹੜੀ ਆ ਉਹ ਭਾਰਤ 'ਚ ਆਪਣੇ ਜਿਹੜਾ ਕਾਊਂਟਰ ਪਾਰਟ ਹੈ ਉਹਦੇ ਨਾਲ ਹੋਈ। ਸੋ ਇਸ ਸਾਰੇ ਦੌਰਾਨ ਵੀ ਅਸੀਂ ਇਹ ਕਿਹਾ ਸੀ ਕਿ ਠੀਕ ਹੈ ਇਹ ਇਸ ਵੇਲੇ ਦਬਾਅ ਔਰ ਇਹ ਚੱਲ ਰਿਹਾ, ਉਹਨਾਂ ਨੇ ਭਾਰਤ ਦੀ ਇੱਕ ਬਾਂਹ ਦੂਜੀ ਬਾਂਹ ਮੋੜ ਕੇ ਨੂੜ ਕੇ ਬੰਨੀ ਹੋਈ ਹੈ, ਪਰ ਰੀਅਲ ਟੈਸਟ ਹੋਏਗਾ ਕਿਉਂਕਿ ਇਹ ਉਹਨਾਂ ਦੇ ਐਰਿਕ ਗਾਰਸੇਟੀ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਇੰਡੀਆ 'ਚ, ਉਹਨੇ ਸਤੰਬਰ ਮਹੀਨੇ ਦੇ ਵਿੱਚ ਹੀ ਕਿਹਾ ਸੀ ਕਿ ਭਾਰਤ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ 26 ਜਨਵਰੀ ਦੇ ਜਿਹੜਾ ਗਣਤੰਤਰ ਦਿਵਸ ਰਿਪਬਲਿਕ ਡੇ ਹੈ ਉਸ ਮੌਕੇ ਤੇ ਚੀਫ ਗੈਸਟ ਵਜੋਂ ਸੱਦਾ ਦਿੱਤਾ ਹੋਇਆ। ਔਰ ਜ਼ਾਹਰ ਹੈ ਕਿ ਵੀ ਜਦੋਂ ਇਸ ਲੈਵਲ ਦੇ ਉੱਤੇ ਸਤੰਬਰ ਦਾ ਮਤਲਬ ਇਹ ਹੈ ਕਿ ਆਲਰੇਡੀ ਇਹ ਉਹ ਪੀਰੀਅਡ ਚੱਲ ਰਿਹਾ ਸੀ ਜਦੋਂ ਕਿ ਜਸਟਿਨ ਟਰੂਡੋ ਜਿਹੜੇ ਨੇ ਉਹ 18 ਸਤੰਬਰ ਨੂੰ ਇਨਕਸ਼ਾਫ ਕਰ ਚੁੱਕੇ ਸੀ, ਜਾਂ ਉਸ ਤੋਂ ਪਹਿਲਾਂ ਜੋ ਚੱਲ ਰਿਹਾ ਸੀ ਜੂਨ ਮਹੀਨੇ ਤੋਂ ਪਲਾਟ ਉਹਦੇ ਕੋਲ ਅਮਰੀਕਾ ਕੋਲ ਜਾਣਕਾਰੀ ਸੀ। ਬਟ ਬਹੁਤ ਵਾਰ ਇਹ ਹੁੰਦਾ ਹੈ ਕਿ ਇੰਟੈਲੀਜੈਂਸ ਏਜੰਸੀਆਂ ਆਪਣੇ, ਕਿਉਂਕਿ ਇੱਥੇ ਲਾਅ ਐਨਫੋਰਸਮੈਂਟ ਇੰਡੀਪੈਂਡੈਂਟ ਹੈ ED ਦਾ ਔਰ FBI, ਉਹਨਾਂ ਦੀ ਜੁਆਇੰਟ ਇਨਵੈਸਟੀਗੇਸ਼ਨ ਸੀ, ਉਸ ਪੀਰੀਅਡ 'ਚ ਉਹਨਾਂ ਨੇ ਵਾਈਟ ਹਾਊਸ ਲੈਵਲ ਦੇ ਉੱਤੇ ਜਿਹੜਾ ਹੈ ਉਸ ਸਾਰੇ ਨੂੰ ਜਿਹੜਾ ਨਾ ਵੀ ਕਨਵੇ ਕੀਤਾ ਹੋਏ, ਕਿਉਂਕਿ ਇਹ ਫਾਈਨਲ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਜਦੋਂ ਉਹਨਾਂ ਨੇ ਤਾਂ ਫਿਰ ਇਹਨਾਂ ਤੋਂ ਹੀ ਜਿਹੜੀ ਆ ਉਹ
ਉਹਨਾਂ ਦੀ ਸਿਕਿਉਰਿਟੀ ਕੀ ਹੈ ਜਾਂ ਓਵਰਆਲ ਪੋਲੀਟੀਕਲ ਇੰਪਲੀਕੇਸ਼ਨ ਸਟੇਟ ਡਿਪਾਰਟਮੈਂਟ ਨਾਲ ਹੁੰਦਾ ਹੈ ਔਰ ਜਿਹੜਾ ਅਦਰਵਾਈਜ਼ ਹੁੰਦਾ ਹੈ ਉਹ ਇੰਟੈਲੀਜੈਂਸ ਏਜੰਸੀਆਂ, ਤੇ ਜੇ ਉਹਦੇ ਨਾਲ ਕੋਈ ਡਿਫੈਂਸ ਡੀਲ ਜੁੜੀ ਹੋਏ ਉਹ ਜ਼ਾਹਰ ਹੈ ਉਹਦੇ 'ਚ ਪੈਂਟਾਗਨ ਉਸ ਦਾ ਰੋਲ ਹੁੰਦਾ। ਸੋ ਸਾਡਾ ਇਹ ਕਹਿਣਾ ਸੀ ਕਿ ਵੀ ਪੋਲੀਟੀਕਲੀ ਵੀ ਔਰ ਇੰਟੈਲੀਜੈਂਸ ਵਾਈਜ਼ ਵੀ ਟੈਸਟ ਇਹ ਹੋਏਗਾ ਕਿ ਕੀ ਪ੍ਰੈਜ਼ੀਡੈਂਟ ਬਾਈਡਨ ਇਸ ਨੂੰ, ਜਦੋਂ ਕਿ ਹੁਣ ਇਹ ਇੰਡਾਇਕਟਮੈਂਟ ਸਾਹਮਣੇ ਆ ਗਏ ਹੈ ਔਰ ਅਮਰੀਕਾ ਨੇ ਪੂਰਾ ਭਾਰਤ ਨੂੰ ਜਿਹੜਾ ਉਹਦੀ ਬਾਂਹ ਮਰੋੜੀ ਹੋਈ ਹੈ, ਕਿ ਉਹ ਉਸ ਸੱਦੇ ਨੂੰ ਮਨਜ਼ੂਰ ਕਰਨਗੇ। ਔਰ ਭਾਰਤ ਨੇ ਜੋ ਬਾਣੀਏ ਦੀ ਇੱਕ ਸਾਜ਼ਿਸ਼ ਹੁੰਦੀ ਹੈ ਹਮੇਸ਼ਾ ਇੱਕ ਐਕਸਟਰਾ ਟ੍ਰਿਕ ਕਰਨ ਦੀ, ਉਹਨਾਂ ਨੇ ਇਕੱਲਾ ਇਹ ਦੇਖਦੇ ਆ ਕਿ ਵੀ 26 ਜਨਵਰੀ ਨੂੰ ਪ੍ਰੈਜ਼ੀਡੈਂਟ ਬਾਈਡਨ ਦਾ ਆਉਣਾ ਬਿਲਕੁਲ ਨਿਸ਼ਚਿਤ ਹੋ ਜਾਏ। ਉਹਨਾਂ ਨੇ ਕੁਆਡ ਮੁਲਕ, ਜਿਹੜਾ ਕੁਆਡ ਦਾ ਕਨਸੈਪਟ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਸ਼ੁਰੂ ਹੋਇਆ, ਲੇਕਿਨ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਟਰੰਪ ਦੀ ਚੀਨ ਨੂੰ ਘੇਰਨ ਦੀ ਇੰਡੋ ਪੈਸੀਫਿਕ ਨੀਤੀ ਦੇ ਥੱਲੇ ਕੁਆਡ ਨੂੰ ਜਾਰੀ ਰੱਖਿਆ। ਮੀਟਿੰਗਸ G20 ਦੇ ਵੇਲੇ ਵੀ ਔਰ ਉਸ ਤੋਂ ਬਾਅਦ ਵੀ, ਔਰ ਸਪੈਸ਼ਲ ਮੀਟਿੰਗਸ ਦੇ ਲਈ ਫਲਾਈ ਕਰਕੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਕਿਉਂਕਿ ਕੁਆਡ 4 ਮੁਲਕਾਂ ਦਾ ਜਿਹਦੇ 'ਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਉਹ ਸੰਗਠਨ ਹੈ ਜਿਸ ਨੂੰ ਈਵਨ ਰਸ਼ੀਆ ਨੇ ਕਿਹਾ ਸੀ ਕਿ ਇਹ ਏਸ਼ੀਆਜ਼ ਨੈਟੋ, ਕਿ ਜਿਵੇਂ ਰਸ਼ੀਆ ਸੋਵੀਅਤ ਯੂਨੀਅਨ ਨੂੰ ਜਿਹੜਾ ਅੱਜ ਰੂਪ ਜਿਹਦਾ ਰਸ਼ੀਆ ਹੈ ਉਹਨੂੰ ਘੇਰਨ ਦੇ ਲਈ ਇਹ ਨੈਟੋ ਬਣਾਇਆ ਗਿਆ ਸੀ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਇਵੇਂ ਹੀ ਚੀਨ ਨੂੰ ਘੇਰਨ ਲਈ ਇਹ ਬਣਾਇਆ ਗਿਆ। ਚਾਈਨਾ ਨੇ ਵੀ ਇਸ ਨੂੰ ਇਵੇਂ ਹੀ ਐਜ਼ ਏ ਹੌਸਟਿਲਿਟੀ ਦੇਖਿਆ ਸੀ, ਪਰ ਭਾਰਤ ਨੂੰ ਸੱਚਮੁੱਚ ਲੱਗਣ ਲੱਗ ਗਿਆ ਸੀ ਕਿ ਭਾਈ ਹੁਣ ਸਾਡੀਆਂ ਯਾਰੀਆਂ ਜਿਹੜੀਆਂ ਨੇ ਉਹ ਅਮਰੀਕਾ ਨਾਲ ਪੈ ਗਈਆਂ, ਵੱਡੀਆਂ ਪੀਂਘਾਂ ਜਿਹੜੀਆਂ ਨੇ ਉਹ ਝੂਟਣ ਲੱਗ ਗਏ ਸੀ। ਔਰ ਉਹ ਝੂਟਦੇ ਝੂਟਦੇ G20 ਤੱਕ ਪਹੁੰਚਦੇ ਆ ਤਾਂ ਸੱਚਮੁੱਚ ਹੀ ਆਪਣੇ ਆਪ ਨੂੰ ਵਿਸ਼ਵ ਗੁਰੂ ਸਮਝ ਕੇ ਪੂਰਾ ਜਿਹੜਾ ਉਹ ਤਖਤ ਲਾ ਕੇ ਵਿਸ਼ਵ ਗੁਰੂ ਦਾ ਤਿਲਕ ਆਪ ਹੀ ਲਾ ਲਿਆ ਸੀ। ਔਰ 4 ਚੁਫੇਰੇ ਮੋਦੀ ਦਾ ਜਿਹੜਾ ਉਹ ਮੋਦੀ ਮੰਡਨ ਹੋ ਰਿਹਾ ਸੀ, ਜੈ ਜੈਕਾਰ ਹੋ ਰਹੀ ਸੀ। ਹਾਲਾਂਕਿ ਅਮਰੀਕਾ ਨੇ ਜਦੋਂ ਤੱਕ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ ਇੱਕ ਝਟਕਾ ਤਾਂ ਦੇ ਦਿੱਤਾ ਸੀ ਕਿ ਵੀ ਜਦੋਂ ਉਹਨਾਂ ਨੇ ਇਹ ਭਾਰਤ ਨੂੰ ਬਾਹਰ ਰੱਖ ਕੇ ਇੱਕ ਹੋਰ ਸੰਗਠਨ AUKUS ਬਣਾਇਆ ਜਿਸ ਦੇ ਵਿੱਚ ਆਸਟ੍ਰੇਲੀਆ, UK ਔਰ ਅਮਰੀਕਾ ਸ਼ਾਮਲ ਸੀ। ਔਰ ਇਹ ਜਿਹੜੀ ਲੌਜਿਸਟਿਕ ਸ਼ੇਅਰਿੰਗ ਹੈ ਸਾਰੀ ਇੰਟੈਲੀਜੈਂਸ ਦੀ, ਔਰ ਉਹਦੇ ਥੱਲੇ ਹੀ ਆਸਟ੍ਰੇਲੀਆ ਨੇ ਆਪਣਾ ਜਿਹੜੀਆਂ ਨੇ ਨਿਊਕਲੀਅਰ ਲੇਸਡ ਜਹਾਜ਼ ਔਰ ਦੂਸਰੇ ਕਈ ਬਿਲੀਅਨ ਡਾਲਰ, ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਵੀ ਇਹਨੂੰ ਲੈ ਕੇ ਕੰਟਰੋਵਰਸੀ ਹੈ ਪੋਲੀਟੀਕਲੀ। ਇਹ ਫੈਸਲਾ ਕੋਈ ਜਦੋਂ ਕਿ ਆਸਟ੍ਰੇਲੀਆ ਦੀ ਆਪਣੀ ਇਕਨੋਮੀ ਵੀ ਸਟਰਗਲਿੰਗ ਹੈ, ਇਹਨੂੰ ਐਪਰੀਸ਼ੀਏਟ ਨਹੀਂ ਕੀਤਾ ਗਿਆ, ਪਰ ਅਮਰੀਕਾ ਨੇ ਆਪਣਾ ਸੌਦਾ ਵੀ ਵੇਚਣਾ ਹੁੰਦਾ ਔਰ ਉਹਦੇ ਥੱਲੇ UK ਨੂੰ ਵੀ, ਕਿਉਂਕਿ ਉਹ UK ਨੇ ਹੀ ਬਿਲਟ ਕਰਨਾ ਹੈ ਜੋ ਉਹਨੂੰ ਦੇਣਾ ਹੈ। ਸੋ ਲੇਕਿਨ ਉਹਦੇ 'ਚ ਭਾਰਤ ਨੂੰ ਬਾਹਰ ਰੱਖਣ ਦਾ ਹੀ ਆਪਣੇ ਆਪ ਦੇ ਵਿੱਚ ਇਹ ਸੀ ਕਿ ਵੀ ਇੰਡੀਆ ਦੀ ਫੇਲਿਅਰ, ਉਹਨਾਂ ਨੇ ਗਲਵਾਨ ਵਾਲੇ ਜਿਹੜੇ ਜੂਨ ਦੇ ਵਿੱਚ ਚੀਨ ਦੇ ਨਾਲ ਟਕਰਾਅ ਹੁੰਦਾ ਹੈ, ਜਾਂ ਉਸ ਤੋਂ ਪਹਿਲਾਂ 2019 'ਚ ਜਿਹੜੀ ਹਵਾ ਫਜ਼ਾ ਦੇ ਵਿੱਚ ਡੌਗ ਫਾਈਟ ਹੁੰਦੀ ਹੈ ਜਿਹਦੇ 'ਚ ਇਹਨਾਂ ਦਾ ਮਿਗ ਔਰ ਅਭਿਨੰਦਨ ਦੋਨੋਂ ਹੀ ਡਾਊਨ ਕਰ ਲਏ ਜਾਂਦੇ ਨੇ, ਵੀ ਇਹਨਾਂ ਨੇ ਦੇਖ ਲਿਆ ਸੀ ਵੀ ਇਹ ਯੂਜ਼ਲੈਸ ਨੇ ਮਿਲੀਟੈਰਲੀ। ਪਰ ਇੰਡੀਆ ਨੇ ਫਿਰ ਵੀ ਅਜੇ ਤੱਕ, ਕਿਉਂਕਿ ਜਿਹੜਾ ਕੁਆਡ ਦਾ ਨਾਂ ਤਾਂ ਜਾਰੀ ਹੈ, ਭਾਵੇਂ ਉਸ ਦੀ ਜਿਹਨੂੰ ਇਹ ਕਹੋ ਕਿ ਵੀ ਹਵਾ ਤਾਂ ਨਿਕਲ ਚੁੱਕੀ ਹੈ। ਸੋ ਇੰਡੀਆ ਨੇ ਬੜੀ ਚਲਾਕੀ ਨਾਲ 27 ਜਨਵਰੀ ਨੂੰ ਜਿਹੜਾ ਉਹ ਦਿੱਲੀ ਦੇ ਵਿੱਚ ਹੀ ਕੁਆਡ ਮੁਲਕਾਂ ਦੀ ਮੀਟਿੰਗ ਰੱਖ ਲਈ ਸੀ। ਉਹਨਾਂ ਨੂੰ ਸੀ ਕਿ ਬਾਈਡਨ ਨੇ ਤਾਂ ਆਇਆ ਹੀ ਹੋਣਾ, ਹਾਲਾਂ ਆਸਟ੍ਰੇਲੀਆ ਦਾ ਆਪਣਾ ਇੰਡੀਪੈਂਡੈਂਸ ਡੇ ਵੀ 26 ਜਨਵਰੀ ਨਾਲ ਜੁੜਿਆ ਹੁੰਦਾ ਹੈ। ਸੋ ਉਹ ਆਲਰੇਡੀ ਜਿਹੜੇ ਨੇ ਇਹਨਾਂ ਸਾਰੇ ਮੁਲਕਾਂ ਨੂੰ, ਜਾਪਾਨ ਵਾਲਿਆਂ ਨੂੰ ਜਾਂ ਦੂਜਿਆਂ ਤੀਜਿਆਂ ਨੂੰ ਤਾਂ ਉਹ ਆਪਣਾ ਦਿਖਾ ਹੀ ਚੁੱਕੇ ਨੇ VIP ਬਣਾ ਕੇ। ਔਰ ਇਸ ਤੋਂ ਪਹਿਲਾਂ ਜਦੋਂ ਮੋਦੀ ਦੀ ਪਹਿਲੀ ਟਰਮ ਸ਼ੁਰੂ ਹੁੰਦੀ ਹੈ ਉਸ ਪੀਰੀਅਡ ਦੇ ਵਿੱਚ ਹੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਨੇ ਉਹਨਾਂ ਤੋਂ ਪਹਿਲਾਂ ਜਦੋਂ ਹੁਣ ਇਹ ਦੇਖਿਆ ਜਾਂਦਾ ਹੈ ਕਿ ਵੀ ਕੌਣ ਅਮਰੀਕੀ ਪ੍ਰੈਜ਼ੀਡੈਂਟ ਰਿਪਬਲਿਕ ਡੇ ਦਾ ਚੀਫ ਗੈਸਟ ਬਣਿਆ, ਸੋ ਮੋਦੀ ਪੀਰੀਅਡ ਦੇ ਵਿੱਚ ਹੀ ਪ੍ਰੈਜ਼ੀਡੈਂਟ ਓਬਾਮਾ ਔਰ ਮਿਸ਼ੇਲ ਓਬਾਮਾ ਉਹ 26 ਜਨਵਰੀ ਦੇ ਮੌਕੇ ਦੇ ਉੱਤੇ ਦਿੱਲੀ ਗਏ। ਔਰ ਇਹ ਉਹੀ ਪੀਰੀਅਡ ਸੀ ਜਦੋਂ ਕਿੰਨੇ ਕਰੋੜ ਦਾ ਸੂਟ ਕਿ ਕਿੰਨੇ ਲੱਖ ਦਾ ਮੋਦੀ ਨੇ ਨਮੋ 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 ਜਿਸ ਤੇ ਲਿਖਿਆ ਸੀ ਨਰਿੰਦਰ ਮੋਦੀ ਨਰਿੰਦਰ ਮੋਦੀ ਨਰਿੰਦਰ ਮੋਦੀ। ਔਰ ਉਹ ਸਾਰੀ ਚੀਪਨੈਸ ਦੁਨੀਆ ਨੇ ਦੇਖੀ ਸੀ ਕਿ ਇੱਕ ਪਾਸੇ ਉਹੀ ਓਬਾਮਾ ਦੇ ਕੋਲ 3-4 ਸੂਟ ਨੇ ਤੇ ਜੇ ਉਦੋਂ ਮੀਂਹ ਪੈ ਰਿਹਾ ਤੇ ਉਹ ਇੱਕੋ ਛਤਰੀ ਦੇ ਥੱਲੇ ਦੋਨੋਂ ਹਸਬੈਂਡ ਵਾਈਫ ਨੇ ਦੇਖ ਰਹੇ। ਔਰ ਇਹ ਜਿਹੜੀ ਕਿਸ ਕਿਸਮ ਦੀ ਡਰਾਮੇਬਾਜ਼ੀ, ਪਰ ਇਹ ਉਹੀ ਪੀਰੀਅਡ ਸੀ ਜਦੋਂ ਕਿ ਅਮਰੀਕਾ ਨੇ ਗੋਇੰਗ ਐਨ ਐਕਸਟਰਾ ਮਾਈਲ, ਜਿਹੜੀ ਐਕਸਪ੍ਰੈਸ਼ਨ ਅਮਰੀਕਾ ਯੂਜ਼ ਕੀਤੀ ਜਾਂਦੀ ਹੈ,
ਕਿ ਵੀ ਕਿਸੇ ਨੂੰ ਗਲ ਨਾਲ ਲਾਉਣ ਲਈ ਤੁਸੀਂ 1 ਮੀਲ ਦਾ ਵਾਧੂ ਦਾ ਸਫ਼ਰ ਵੀ ਕਰਦੇ ਹੋ, ਕਿਉਂਕਿ ਉਦੋਂ ਤੱਕ ਉਹੀ ਨੀਤੀ ਚੱਲ ਰਹੀ ਸੀ ਕਿ ਜੀ ਚਾਈਨਾ ਕੰਟੇਨਮੈਂਟ ਪਾਲਿਸੀ, ਤੇ ਭਾਰਤ ਨੂੰ ਲੱਗਦਾ ਸੀ ਕਿ ਵੀ ਇਹ ਪਤਾ ਨਹੀਂ ਕਿੰਨਾ ਕੁ ਇੰਪੋਰਟੈਂਟ ਬਣ ਗਿਆ ਵੀ ਅਮਰੀਕਾ ਤਾਂ ਉਹਨੂੰ ਰਾਤ ਨੀਂਦ ਨਹੀਂ ਆ ਸਕਦੀ ਜੇ ਭਾਰਤ ਦੇ ਨਾਲ ਉਹ ਦੋਸਤੀ ਦਾ ਆਪਣਾ ਦਮ ਨਾ ਭਰੇ ਜਾਂ ਭਾਰਤ ਨੂੰ ਜਿਹੜਾ ਮਨ ਮੰਗੀਆਂ ਜੋ ਮੁਰਾਦਾਂ ਹੈ ਉਹ ਨਾ ਦੇ। ਸੋ ਬਹੁਤ ਵਾਰ ਇਸ ਭੁਲੇਖੇ ਦਾ ਹੀ ਸ਼ਿਕਾਰ ਕਈ ਵਾਰੀ ਜਿਹੜੇ ਹੁੰਦੇ ਨੇ ਉਹ ਅਲਟੀਮੇਟਲੀ ਅਰਸ਼ ਤੋਂ ਫਰਸ਼ ਤੇ ਆਉਂਦੇ ਨੇ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਕਿਵੇਂ ਇਹਨਾਂ 3-4 ਮਹੀਨਿਆਂ ਦੇ ਵਿੱਚ ਹੀ ਸਾਰੀ ਫਜ਼ਾ ਬਦਲੀ। ਇਹੀ ਕੁਛ ਜੋ ਓਬਾਮਾ ਦੇ ਵੇਲੇ, ਹਾਲਾਂ ਓਬਾਮਾ ਨੇ ਇਹ ਉਹਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਵੀ ਪਹਿਲੇ 2-3 ਦਿਨ ਦੇ ਆਪਣੀ ਵਿਜ਼ਿਟ ਵੇਲੇ ਜਿੱਥੇ ਉਹ ਹਮਾਯੂ ਦੀ ਟੋਮ ਤੇ ਗਿਆ, ਉਦੋਂ ਉਹਨਾਂ ਨੇ ਇਸ ਗੱਲ ਨੂੰ ਤਾਂ ਜਿਹੜਾ ਉਹ ਯਕੀਨੀ ਬਣਾਇਆ ਕਿ ਭਾਈ ਉਹ ਨਾ ਜਾ ਸਕੇ। ਜਿਹੜਾ ਦਰਬਾਰ ਸਾਹਿਬ ਔਰ ਦੂਸਰੇ ਪੀਰੀਅਡ 'ਚੋਂ ਈਵਨ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਦੀ ਵਿਜ਼ਿਟ ਵੇਲੇ ਦੀ ਵੀ ਗੱਲ ਇਹੀ ਸੀ। ਲੇਕਿਨ ਇਸ ਕੋਈ ਸ਼ੱਕ ਨਹੀਂ ਕਿ ਉਹਨੇ ਆਉਣ ਤੋਂ ਪਹਿਲਾਂ ਆਪਣਾ ਜਿਹੜਾ ਇੱਕ ਐਡਰੈਸ ਜਿਸ ਸ਼ਾਮ ਉਹਨੇ ਵਾਪਸ ਮੁੜਨਾ ਸੀ ਉਹਦੇ 'ਚ ਉਹਨੇ ਬੜੀ ਕਲੀਅਰਲੀ ਇੰਡੀਆ ਦੇ ਨੂੰ ਹਾਕਮਾਂ ਨੂੰ ਐਡਰੈਸ ਕਰਦਿਆਂ ਕਿਹਾ ਸੀ ਕਿ ਵੀ ਤੁਹਾਡੀ ਖੂਬਸੂਰਤੀ ਤੁਹਾਡੀ ਪਲੂਰੈਲਿਟੀ ਹੈ, ਤੇ ਜੇ ਤੁਸੀਂ ਪਲੂਰੈਲਿਟੀ ਨੂੰ ਤੋੜਦੇ ਹੋ, ਤੇ ਉਹਨੇ ਲਫ਼ਜ਼ ਬਾਲਕਨਾਈਜ਼ ਤਾਂ ਨਹੀਂ ਸੀ ਇਸਤੇਮਾਲ ਕੀਤਾ, ਪਰ ਜੋ ਵੀ ਉਹਨੇ ਉਹਦੀ ਐਗਜ਼ੈਕਟ ਕੋਡ ਸੀ ਉਹਦਾ ਮਤਲਬ ਇਹੀ ਸੀ ਕਿ ਫਿਰ ਭਾਰਤ ਟੋਟੇ ਹੋਏਗਾ। ਔਰ ਇਹ ਓਬਾਮਾ ਨੇ ਦਿੱਲੀ ਦੀ ਸਰਜ਼ਮੀਨ ਤੇ ਖਲੋ ਕੇ ਕਿਹਾ ਸੀ। ਔਰ ਇਹੀ ਜਦੋਂ ਹੁਣ 22 ਸਤੰਬਰ ਨੂੰ ਜਿਸ ਦਿਨ ਮੋਦੀ ਔਰ ਬਾਈਡਨ ਵਾਈਟ ਹਾਊਸ ਦੇ ਵਿੱਚ ਮਿਲ ਰਹੇ ਸੀ, ਹਰਦੀਪ ਸਿੰਘ ਨਿੱਜਰ ਦਾ ਮਰਡਰ 4 ਦਿਨ ਪਹਿਲਾਂ ਹੋ ਚੁੱਕਾ ਸੀ, ਅਸੀਂ ਬਾਹਰ ਵਾਈਟ ਹਾਊਸ ਤੇ ਪ੍ਰੋਟੈਸਟ ਕਰ ਰਹੇ ਸੀ, ਉਸ ਦਿਨ ਵੀ CNN ਦੀ ਕ੍ਰਿਸਟੀਨ ਅਮਨਪੋਰ ਜਿਹੜੀ ਬੜੀ ਸੀਜ਼ਨਡ ਜਰਨਲਿਸਟ ਹੈ, ਇਰਾਨੀ ਮੂਲ ਦੀ ਯਹੂਦਨ ਹੈ ਲੇਕਿਨ ਵੈਰੀ ਪ੍ਰੋਫੈਸ਼ਨਲ, ਉਹਦੇ ਨਾਲ ਇੰਟਰਵਿਊ ਜਿਹੜਾ ਪ੍ਰੈਜ਼ੀਡੈਂਟ ਓਬਾਮਾ ਐਕਸ ਪ੍ਰੈਜ਼ੀਡੈਂਟ ਓਬਾਮਾ ਨੇ ਦਿੱਤਾ, ਉਹਦੇ 'ਚ ਉਹਨੇ ਕਲੀਅਰਲੀ ਕਿਹਾ ਸੀ ਵੀ ਇੰਡੀਆ ਜਿਸ ਪਾਥ ਤੇ ਤੁਰਿਆ ਹੋਇਆ, ਜੇ ਇਸ ਤੋਂ ਇਹ ਪਿੱਛੇ ਨਾ ਹਟਿਆ ਔਰ ਪਲੂਰਲਿਜ਼ਮ ਨੂੰ ਨਾ ਕੀਤਾ ਤੇ ਫਿਰ ਇੰਡੀਆ ਦੀ ਬਾਲਕਨਾਈਜੇਸ਼ਨ ਹੋਏਗੀ। ਮਤਲਬ ਇਹ ਹੈ ਕਿ ਵੀ ਇਹ ਟੁਕੜੇ ਹੋਏਗਾ। ਹੁਣ ਇਹ ਸਾਰਾ ਪਿਛੋਕੜ ਮੈਂ ਇਸ ਲਈ ਦੇ ਰਿਹਾ ਕਿ ਭਾਰਤ ਵੱਲੋਂ ਰਿਪੀਟਡਲੀ ਅਮਰੀਕਨ ਪ੍ਰੈਜ਼ੀਡੈਂਟ ਨੂੰ ਕੋਟ ਕਰਨ ਦਾ ਮਤਲਬ ਹੀ ਇਹ ਸੀ ਕਿ ਉਹ ਇਹ ਸਮਝਦੇ ਸੀ, ਔਰ ਅਮਰੀਕਾ ਵੱਲੋਂ ਵੀ ਹਰ ਇੱਕ ਦਿਨ ਬਾਈਡਨ ਵੱਲੋਂ ਹੁਣ ਤੱਕ ਵੀ ਇਹੀ ਖੁੱਲ੍ਹ ਕੇ ਕਿਹਾ ਜਾਂਦਾ ਰਿਹਾ ਕਿ ਵੀ ਇਹ ਜਦੋਂ ਅਸੀਂ ਡੈਮੋਕ੍ਰੇਸੀਜ਼, ਅਸੀਂ ਓਲਡ ਡੈਮੋਕ੍ਰੇਸੀ ਹੈ, ਭਾਰਤ ਲਾਰਜੈਸਟ ਡੈਮੋਕ੍ਰੇਸੀ ਹੈ, ਤੇ ਮੋਦੀ ਨੇ ਤਾਂ ਅੱਗੋਂ ਇੱਕ ਸਟੈਪ ਅੱਗੇ ਉਹਨਾਂ ਨੇ ਕਿਹਾ ਜੀ ਓਲਡ ਤੁਸੀਂ ਨਹੀਂ ਹੈਗੇ, ਓਲਡ ਅਸੀਂ ਹੈ, ਅਸੀਂ ਤੁਹਾਡੀ ਮਾਂ ਹੈ। ਉਹਨੇ ਆਪਣੇ ਆਪ ਇੰਡੀਆ ਮਦਰ ਆਫ ਡੈਮੋਕ੍ਰੇਸੀ, ਔਰ G20 ਵੇਲੇ ਜਿੰਨੇ ਬੜੇ ਉਹ ਲਾਏ ਹੋਏ ਸੀ ਉਹਨਾਂ ਦੇ ਮਗਰ ਵੀ ਮਦਰ ਆਫ ਡੈਮੋਕ੍ਰੇਸੀ। ਹੁਣ ਵਿਚਾਰੀ ਮਾਂ ਦਾ ਕੀ ਹਾਲ ਕਰਤਾ ਇਹਨਾਂ ਨੇ, ਜੋ ਭਾਰਤ ਮਾਤਾ ਦਾ ਤਾਂ ਹੋਇਆ ਹੀ ਹੋਇਆ ਸੀ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਸਟ੍ਰੈਟੇਜਿਕ ਪਾਰਟਨਰ ਕਿ ਜੀ ਉਹ ਦੂਸਰਾ ਔਰ ਅਸੀਂ ਇਹ ਤੇ ਅਸੀਂ ਉਹ, ਤੇ G20 ਵੇਲੇ ਤਾਂ ਸੱਚਮੁੱਚ ਹੀ ਸਮਝਣ ਲੱਗ ਗਏ ਉਹ, ਜੇ ਉੱਥੇ 300 ਹੋਰਡਿੰਗ ਲਾਈਆਂ ਸੀ ਤੇ 270  'ਚ ਇਕੱਲੇ ਮੋਦੀ ਦੀ ਫੋਟੋ ਸੀ। ਔਰ ਇਹਨਾਂ ਦੀ ਇੰਨੀ ਦਿਲ ਵਧੀ ਕਿ ਈਵਨ ਬਾਈਡਨ ਨੂੰ ਦਿੱਲੀ ਦੇ ਵਿੱਚ ਵੀ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ ਗਈ, ਔਰ ਜਿਹੜੇ ਈਵਨ ਉਹਦੇ ਜਹਾਜ਼ ਦੇ ਵਿੱਚ ਉਹਦੇ ਨਾਲ ਫੋਟੋਗ੍ਰਾਫਰ ਔਰ ਮੀਡੀਆ ਮੈਨ, ਉਹਨਾਂ ਨੂੰ ਇੱਕ ਸੈਪਰੇਟ ਵੈਨ ਦੇ ਵਿੱਚ ਪਤਾ ਨਹੀਂ ਅੱਧਾ ਮੀਲ ਦੂਰ ਜਾ ਕੇ ਖੜੇ ਕਰਤਾ, ਉਹਨਾਂ ਨੂੰ ਜਿਹੜਾ ਪਿਕਚਰ ਵੀ ਨਹੀਂ ਲੈਣ ਦਿੱਤੀ ਇੱਕ ਪਾਸੇ। ਔਰ ਬਾਈਡਨ ਨੇ ਵਾਪਸੀ ਦੇ ਵੇਲੇ ਫਿਰ ਵੀਅਤਨਾਮ ਦੇ ਵਿੱਚ ਰੁਕਦਿਆਂ ਪ੍ਰੈਸ ਕਾਨਫਰੰਸ ਕੀਤੀ। ਜੋ ਹਾਲ ਜਸਟਿਨ ਟਰੂਡੋ ਦਾ ਕੀਤਾ ਉਹ ਅਸੀਂ ਅਕਸਰ ਰਿਪੀਟ ਕਰਦੇ ਹਾਂ ਕਿ ਭਾਈ ਉਹਨੂੰ ਕਿਵੇਂ ਕਿਸ ਹੱਦ ਤੱਕ ਜਿਹੜਾ ਉਹ ਹਿਊਮਿਲੇਟ ਕੀਤਾ। ਸੋ ਇੰਨੀ ਜਦੋਂ ਦਿਲ ਵਧੀ ਜਾਂ ਇੰਨੀ ਜਿਹੜੀ ਆ ਉਹ ਬਦਬੂ ਦੇ ਨਾਲ, ਹੰਕਾਰ ਦੀ ਬੂ, ਉਹਨੂੰ ਬਦਬੂ ਹੀ ਹੋਏਗੀ, ਇਹ ਭਰੇ ਹਾਕਮ ਹੋਣ ਜਾਂ ਉਹ ਸਿਸਟਮ ਹੋਏ, ਤਾਂ ਫਿਰ ਹੁਣ ਤਾਂ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਜਿਵੇਂ ਤੁਸੀਂ ਕਿਹਾ ਵੀ ਆਗੇ ਦੇਖੋ ਹੋਤਾ ਹੈ ਕਿਆ। ਸੋ ਇਹ ਇੱਕ ਟੈਸਟ ਸੀ ਕਿ ਵੈਦਰ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਨੂੰ ਕਰੇਗਾ, ਔਰ ਅਸੀਂ ਸਮਝਦੇ ਹਾਂ, ਮੁਬਾਰਕਬਾਦ ਵੀ ਦਿੰਦੇ ਹਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਕਿ ਉਹਨਾਂ ਨੇ ਇੱਕ ਤੀਰ ਨਾਲ ਦੋਨੋਂ ਨਿਸ਼ਾਨੇ ਫੁੰਡੇ ਨੇ। ਇਹਦੇ ਨਾਲ ਇਹ ਵੀ ਹੋ ਗਿਆ ਕਿ ਬਈ ਹੁਣ ਕੁਆਡ ਦਾ ਵੀ ਕੋਈ ਮਤਲਬ ਅਮਰੀਕਾ ਲਈ ਨਹੀਂ ਰਹਿ ਗਿਆ। ਨਹੀਂ ਤਾਂ ਕੁਆਡ, ਕਿਉਂਕਿ ਵੈਸੇ ਤਾਂ ਓਵਰਆਲ ਹੀ ਇਸ ਪੀਰੀਅਡ ਦੇ ਵਿੱਚ ਰੀਵਿਜ਼ਿਟ ਚਾਈਨਾ ਪਾਲਿਸੀ ਆਈ, ਚਾਈਨਾ ਪਾਲਿਸੀ ਨੂੰ ਰੀਵਿਜ਼ਿਟ ਕਰੋ। ਉਹਦੇ ਥੱਲੇ ਸ਼ੀ ਜਿਨਪਿੰਗ ਨੂੰ ਪਹਿਲਾਂ ਜਿਹੜੀ ਹੈ ਮਿਸਟਰ ਬਲਿੰਕਨ 3 ਵਾਰ ਚਾਈਨਾ ਗਏ ਇਸ ਪੀਰੀਅਡ, 2 ਵਾਰ ਜਾਂ 3 ਵਾਰ, ਫਿਰ ਸ਼ੀ ਜਿਨਪਿੰਗ ਨੂੰ
ਸੱਦਿਆ ਗਿਆ, ਰੈੱਡ ਕਾਰਪਟ ਵੈਲਕਮ ਦਿੱਤੀ ਗਈ ਉਹਨਾਂ ਦੇ। ਸੋ ਇਹਨਾਂ ਨੂੰ ਇਹ ਲੱਗਾ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਚਾਈਨਾ ਦੇ ਨਾਲ ਉਹਨਾਂ ਨੇ ਆਪਣੀ ਪਾਲਿਸੀ ਰੀਵਿਜ਼ਿਟ ਕੀਤੀ ਔਰ ਇਸ ਸਾਰੇ ਦੌਰ ਦੇ ਚੱਲਦਿਆਂ ਉਹਨਾਂ ਨੇ ਇਸ ਗੱਲ ਨੂੰ ਅਮਰੀਕਨ ਸਿਸਟਮ ਨੇ ਔਰ ਖਾਸ ਤੌਰ ਤੇ ਜਿਵੇਂ ਅਸੀਂ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੀ ਹੀਅਰਿੰਗ ਦੀ ਗੱਲ ਕੀਤੀ ਕਿ ਭਾਈ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਹਾਲਾਂ ਉਹ ਮੇਨਲੀ ਫੋਕਸ ਉਹਦਾ ਤਾਂ ਰਸ਼ੀਆ, ਚਾਈਨਾ ਔਰ ਈਰਾਨ ਸੀ, ਲੇਕਿਨ ਜਿਵੇਂ ਉਹ ਬਿਲਕੁਲ ਹੀ ਇੰਡੀਆ ਨੂੰ ਹੀ ਟਾਰਗੇਟ ਕਰਨ ਵਾਲੀ ਸਾਬਤ ਹੋਈ, ਉਸ ਤੋਂ ਇਹ ਫੀਲ ਸੀ। ਔਰ ਉਹ ਸਾਰੇ ਸੈਨੇਟਰ ਜਿਹੜੇ ਨੇ ਉਹਨਾਂ 'ਚ ਰਿਪਬਲਿਕ ਵੀ ਸੀ, ਡੈਮੋਕ੍ਰੈਟ, ਕਿਉਂਕਿ ਸੈਨੇਟ ਦੇ ਵਿੱਚ ਡੈਮੋਕ੍ਰੈਟਾਂ ਦੀ ਮੈਜੋਰਿਟੀ ਹੈ। ਤੇ ਚੇਅਰਮੈਨ ਨੇ ਬਿਗਨਿੰਗ 'ਚ ਇਹ ਕਿਹਾ, ਔਰ ਇਕੱਲਾ ਇਹੀ ਨਹੀਂ, ਈਵਨ ਜਿਹੜੇ ਵਰਜੀਨੀਆ ਤੋਂ ਜਿਹੜੇ ਮੇਨ ਰੈਂਕਿੰਗ ਮੈਂਬਰ ਸੀ ਸੈਨੇਟਰ, ਔਰ ਉਹ ਹਿਲਰੀ ਕਲਿੰਟਨ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਸੀ, ਉਹਨੇ ਕਿਹਾ ਕਿ ਵੀ ਹੁਣ ਤੱਕ ਤਾਂ ਅਸੀਂ ਅਮਰੀਕਾ ਦੀ ਧਰਤੀ ਤੇ ਜਿਹੜੇ ਡੈਮੋਕ੍ਰੈਟਿਕ ਕੰਟਰੀਜ਼ ਨਹੀਂ ਨੇ, ਰੋਗ ਜਿਨ੍ਹਾਂ ਦੇ ਲਈ ਲਫ਼ਜ਼ ਕਿਹਾ ਜਾਂਦਾ, ਉਹਨਾਂ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ, ਬਟ ਉਹਨਾਂ ਦਾ ਕੀ ਕਰੋਗੇ ਜਿਹੜੇ ਫਰੈਂਡਲੀ ਮੁਲਕ ਹੋਣ ਦਾ ਦਾਅਵਾ ਕਰਦੇ ਆ ਔਰ ਸਾਡੇ ਵਾਲੀਆਂ ਡੈਮੋਕ੍ਰੈਟਿਕ ਵੈਲਿਊਜ਼ ਦਾ ਜਿਹੜਾ ਢਿਡੋਰਾ ਪਿੱਟਦੇ ਆ, ਉਹ ਇੱਥੇ ਆ ਕੇ ਇਸ ਕਿਸਮ ਦਾ ਟੈਰਰਿਜ਼ਮ ਕਰਦੇ ਨੇ। ਸੋ ਇਹ ਸਾਰੀਆਂ ਇੰਡੀਕੇਸ਼ਨਸ ਬੜੀਆਂ ਕਲੀਅਰ ਸੀ ਕਿ ਬਈ ਇਹ ਜਿਹੜਾ ਵਿਜ਼ਿਟ ਤਾਂ ਕੈਂਸਲ ਹੋਏਗੀ। ਪਰ ਇਹਦੇ ਨਾਲ ਹੀ ਇਹ ਜਿਹੜਾ ਹੁਣ ਜਦੋਂ ਕੁਆਡ ਦੀ ਮੀਟਿੰਗ ਦਾ ਆ ਰਿਹਾ, ਉਹ ਇੰਡੀਅਨ ਵਾਲੇ ਜਾਂ ਦੂਜੇ ਕਿ ਜੀ ਹੁਣ ਇਟ ਵਿਲ ਬੀ ਰੀਸਕੈਜੂਅਲਡ ਸਮ ਟਾਈਮਸ ਲੇਟਰ ਇਨ 2024। ਸੋ ਮਤਲਬ ਇਹ ਹੈ ਵੀ ਕੁਆਡ ਦਾ ਵੀ ਭੋਗ ਇਹਦੇ ਨਾਲ ਹੀ ਪੈ ਜਾਂਦਾ ਹੈ, ਕਿਉਂਕਿ 2024 ਤੱਕ ਪਹੁੰਚਦੇ ਆ, ਕਿਉਂਕਿ 2024 ਦੇ ਵਿੱਚ ਅਮਰੀਕਾ 'ਚ ਵੀ ਚੋਣਾਂ ਨੇ, ਭਾਰਤ 'ਚ ਵੀ ਨੇ। ਅਮਰੀਕਾ 'ਚ ਟਰੰਪ ਜਿਸ ਤੇਜ਼ੀ ਨਾਲ ਰਾਈਜ਼ ਹੋ ਰਿਹਾ ਹੈ, ਜਾਂ ਅਜੇ ਇਹ ਸਾਰੇ ਦੇ ਵਿੱਚ ਕੌਣ ਕਿੱਥੇ ਜਾ ਕੇ ਖਲੋਏਗਾ। ਭਾਰਤ 'ਚ ਹਾਲਾਂਕਿ ਕਿਹਾ ਜਾ ਰਿਹਾ ਜੀ ਮੋਦੀ ਨੇ ਹੁਣ ਇਹ ਸੂਬੇ ਜਿੱਤ ਲਏ, ਉਹ ਜਿੱਤੇਗਾ, ਇਵੇਂ ਨਹੀਂ ਹੁੰਦਾ। ਉਹਨਾਂ ਦੇ ਤਾਂ ਚਲੋ ਉਹ EVM ਜ਼ਿੰਦਾਬਾਦ ਔਰ ਉਹਨਾਂ ਦਾ ਹਿੰਦੂਤਵੀ ਏਜੰਡਾ ਦੂਜਾ ਤੀਜਾ, ਪਰ ਅਸੀਂ ਇਸ ਨੂੰ ਦੇਖਦੇ ਹਾਂ ਕਿ ਵੀ ਈਵਨ ਇੰਟਰਨੈਸ਼ਨਲ ਮੀਡੀਆ ਨੇ ਵੀ ਔਰ ਉਹਨਾਂ ਦੇ ਆਪਣੇ ਮੀਡੀਆ ਨੂੰ ਵੀ, ਹਾਲਾਂ ਇੰਡੀਆ ਨੇ ਕਿਹਾ ਜੀ ਬਾਈਡਨ ਬਿਜ਼ੀ ਹੈ ਕਿਉਂਕਿ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਉਹਨੇ ਰੀ-ਰਨ ਕਰਨੀ ਹੈ, ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਹੈ ਉਹ ਉਹਨਾਂ ਡੇਟਾ 'ਚ ਆ ਸਕਦਾ ਹੈ, ਔਰ ਦੂਸਰੇ ਇਸ਼ੂ ਨੇ ਮਿਡਲ ਈਸਟ, ਹਮਾਸ ਵਰਸਸ ਇਜ਼ਰਾਈਲ ਆ ਗਿਆ। ਲੇਕਿਨ ਵੈਸਟਰਨ ਮੀਡੀਆ ਔਰ ਦੂਜਿਆਂ ਨੇ ਇਹਨੂੰ ਬਿਲਕੁਲ ਕਲੀਅਰਲੀ ਉਸੇ ਅੰਦਾਜ਼ 'ਚ ਹੀ ਦੇਖਿਆ ਕਿ ਭਾਈ ਇਹ ਜਿਹੜਾ ਹੁਣ ਇੰਡੀਆ ਦੇ ਨਾਲ, ਈਵਨ ਨਿਊਯਾਰਕ ਟਾਈਮਜ਼ ਨੇ ਤਾਂ ਇਸ ਦੇ ਉੱਤੇ ਜਿਹੜਾ ਇੱਕ ਆਰਟੀਕਲ ਉਹਦਾ ਹੈਡਲਾਈਨ ਇਹ ਹੈ, ਬਾਈਡਨਸ ਨਿਊ ਫਰੈਂਡਸ਼ਿਪ ਵਿਦ ਮੋਦੀ ਇਜ਼ ਆਲਰੇਡੀ ਅੰਡਰ ਥ੍ਰੈਟ। ਹਾਲਾਂ ਇਹ ਲਿਖਣ ਵਾਲਾ ਕੋਈ ਹਿੰਦੂ ਸੱਜਣ ਹੈ, ਕਪਲ ਕੌਮੀ ਰੈਡੀ, ਉਹਦੇ 'ਚ ਕੁਝ ਕਨਫਿਊਜ਼ਨ ਸਟੇਟਮੈਂਟਸ ਵੀ ਨੇ, ਪਰ ਇਹ ਕਿ ਵੀ ਇਹ ਜਿਹਨੂੰ ਕਹਿੰਦੇ ਨੇ ਕਿ ਭਾਈ ਉਹ ਜਿਟਰੀ ਲਵਰ, ਜਿਵੇਂ ਹੈ ਕਿ ਜੀ ਉਹ ਪ੍ਰੇਮੀ ਸੀ, ਨਿਰਾਸ਼ ਹੋ ਗਿਆ ਕਿਉਂਕਿ ਮੂੰਹ ਦੇ ਉੱਤੇ ਦੇ ਕੇ ਮਾਰਿਆ, ਉਹਨੇ ਕਿਹਾ ਵੀ ਆਹ ਚੱਕ ਆਪਣਾ ਤੁਸੀਂ ਜੁੱਲੀ ਬਸਤਾ, ਇੱਥੇ ਕੋਈ ਨਹੀਂ ਹੈ। ਸੋ ਬਾਈਡਨਸ ਨਿਊ ਫਰੈਂਡਸ਼ਿਪ ਮੋਦੀ ਇਜ਼ ਆਲਰੇਡੀ ਅੰਡਰ ਥ੍ਰੈਟ। ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਨੇ ਇਸ ਨੂੰ ਬਣਾਇਆ, ਬਾਈਡਨ ਵੋਂਟ ਬੀ the Republic Day chief guest, scheduled Quad summit in January postponed. Indian official sources have said the Quad summit is proposed to be held later in 2024. The statement does not address the invitation to Biden, but it is highly unlikely. So उन्होंने भी एक क्लियर कर दिता कि भाई ये सारा कुछ ही जानदा लगा है। फिर हिंदुस्तान टाइम्स ने खबर लाई है, US प्रेसिडेंट जो बाइडन not traveling to India for Republic Day. So ਇਹਦੇ ਥੱਲੇ ਉਹਨਾਂ ਨੇ ਇਹ ਕਲੀਅਰ ਕਰਤਾ ਕਿ ਭਾਈ ਇਹ ਗੱਲ ਹੈ ਨਹੀਂ। ਔਰ ਇਸੇ ਤਰ੍ਹਾਂ ਇੰਡੀਪੈਂਡੈਂਟ ਜਿਹੜਾ UK ਦੀ ਪਬਲੀਕੇਸ਼ਨ ਹੈ, ਉਹਨਾਂ ਦੀ ਹੈਡਲਾਈਨ ਹੈ, ਜੋ ਬਾਈਡਨ ਡ੍ਰੌਪਸ ਆਊਟ ਆਫ ਹਾਈ ਪ੍ਰੋਫਾਈਲ ਇੰਡੀਆ ਵਿਜ਼ਿਟ, ਕੌਮਿਆਂ ਦੇ ਵਿੱਚ, ਜੋ ਬਾਈਡਨ drops out of high profile India visit after claims of Indian murder plot on US soil. In November, US said it thwarted plot to kill 6 separatist leader Gurpatwant Singh Pannu on American soil. So ਇਹ ਇੰਡੀਪੈਂਡੈਂਟ ਨੇ ਬਿਲਕੁਲ ਇਹ UK ਦਾ ਹੈ, ਔਰ ਜਿਹਨੂੰ ਕਹਿੰਦੇ ਨੇ ਕਿ ਵੀ ਟੂ ਹਿਟ ਦਾ ਬਟਨ ਕਿ ਜੋ ਬਾਈਡਨ drops out of high profile India visit after claims of Indian murder plot on US soil. ਔਰ ਇਸੇ ਤਰ੍ਹਾਂ ਇੱਕ ਹੋਰ ਪਬਲੀਕੇਸ਼ਨ ਜਿਹੜਾ ਹੈ ਉਹਨਾਂ ਦੀ ਇਹੀ ਹੈ ਕਿ President Biden won't be the Republic Day guest, scheduled Quad summit in January postponed. So ਇਸ ਤੋਂ ਅਸੀਂ ਜਿੱਥੇ
ਇਹ ਕਹਿ ਸਕਦੇ ਆ ਕਿ ਅਨਦਰ ਸਲੈਪ ਔਨ ਇੰਡੀਆ। ਹੁਣ ਤਾਂ ਚਪੇੜਾਂ ਦਾ ਮੀਂਹ ਵਰਾਇਆ ਹੋਇਆ ਅਮਰੀਕਾ ਨੇ, ਜੀ ਪਰ ਇਹ ਆਪਣੇ ਆਪ ਦੇ ਵਿੱਚ ਇਹ ਵੀ ਦੱਸਦਾ ਹੈ ਕਿ ਭਾਈ ਅਮਰੀਕਾ ਨੇ ਇਸ ਇਸ਼ੂ ਨੂੰ ਜਿਹੜਾ ਉਹਨਾਂ ਦਾ ਅਮਰੀਕਾ ਦੀ ਸੋਇਲ ਦੇ ਉੱਤੇ ਖਾਲਿਸਤਾਨੀ ਲੀਡਰਾਂ ਨੂੰ ਮਾਰਨ ਦਾ ਪਲਾਟ ਜਿਹੜਾ ਉਹਨਾਂ ਨੇ ਦੁਨੀਆ ਦੇ ਸਾਹਮਣੇ ਨੰਗਾ ਕੀਤਾ, ਉਸ ਦੇ ਲਈ ਈਵਨ ਉਹਨਾਂ ਨੇ ਆਪਣੇ ਪੋਲੀਟੀਕਲ ਜਿਹੜੇ ਇੰਟਰਸਟ ਨੇ, ਰਿਸਕ ਨੇ, ਇਹ ਵੀ ਜਿਹੜੇ ਨੇ ਹਾਲ ਦੀ ਘੜੀ ਘੱਟੋ ਘੱਟ ਕੱਲ੍ਹ ਨੂੰ ਕਿਵੇਂ ਹੁੰਦਾ ਹੈ, ਕੀ ਨੀਤੀਆਂ ਹੁੰਦੀਆਂ ਨੇ, ਬਿਲਕੁਲ, ਲੇਕਿਨ ਹਾਲ ਦੀ ਘੜੀ ਅਮਰੀਕਾ ਨੇ ਇਸ ਸਾਰੇ ਦੇ ਉੱਤੇ ਗਟਸ ਦਿਖਾਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।